ਮਾਨ ਸਾਹਿਬ ਕਿ ਯੋਗ ਵੀ ਬਹੁਤ ਵਧੀਆ ਬਣਾਉਂਦੇ ਆ। ਘਰ ਆਈ ਕਹਿੰਦੀ ਆ ਘਰ ਵਾਲੇ ਨੂੰ ਵੀ ਮੈਂ ਜੀ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਨਾ, ਫਲਾਣਾ ਮੁੰਡਾ ਮੈਨੂੰ ਕਾਲਜ ਵਿੱਚ ਬੜਾ ਚੋਰੀ ਦੇਖਦਾ ਹੁੰਦਾ ਲੋਕੇ, ਉਹ ਬਹੁਤ ਮੇਰੇ ਤੇ ਮਰਦਾ ਸੀ। ਉਹ ਕਹਿੰਦਾ ਆਹੋ ਕਰਦੀ ਤਾਂ ਹੁੰਦੀ ਸੀ। ਕਹਿੰਦੀ ਹੁਣ ਜ਼ਮਾਨਾ ਹੀ ਬੜਾ ਬਦਲ ਗਿਆ। ਅੱਜ ਮੈਨੂੰ ਮਿਲਿਆ, ਉਹਨੂੰ ਦੇਖਿਆ, ਦੇਖਣ ਦਾ 1000 ਰੁਪਇਆ ਲੈ ਲਿਆ। ਉਹ ਕਹਿੰਦਾ ਉਹ ਕਾਹਦਾ ਲੈ ਲਿਆ, ਉਹ ਡਾਕਟਰ ਚੁੱਕੀ ਨਹੀਂ ਬਣ ਗਿਆ। ਬੜੀ ਕੱਢਵੀਂ ਗੱਲ ਕੀਤੀ। ਮਾਸਟਰ ਫੁੱਟਬਾਲ ਦੇਖਦਾ ਮੈਂ ਰਾਤ ਨੂੰ ਕਿ ਨਹੀਂ? ਇਹ ਫੁੱਟਬਾਲ ਦੇਖਦੇ ਆ, ਮੈਚ ਬਹੁਤ ਵਧੀਆ ਹੁੰਦੇ ਆ। ਆਹੋ ਯਾਰ ਮੈਂ ਕਦੇ ਦੇਖਿਆ ਨਹੀਂ, ਮੈਂ ਵੀ ਦੇਖਣ ਲੱਗ ਪਿਆ ਹੁਣ, ਸ਼ੌਕ ਜਿਹਾ ਪੈ ਗਿਆ। ਤੇ ਨਿਆਣੇ ਵੀ ਆਪਣੇ ਗਰਾਊਂਡ 'ਤੇ ਜਾਣ ਲੱਗ ਪਏ। ਇਹ ਵੀ ਹੁੰਦਾ ਚਲੋ ਕਰੇਜ਼ ਹੁੰਦਾ, ਜਦੋਂ ਕ੍ਰਿਕਟ ਦਾ ਚੱਲਣ ਲੱਗ ਪੈਂਦਾ ਨਿਆਣੇ ਕ੍ਰਿਕਟ ਵੱਲ ਹੋ ਜਾਂਦੇ ਆ। ਥੋੜਾ ਫੁੱਟਬਾਲ ਦੇਖੀਦੇ ਆ ਵੀ ਖੇਡਦੇ ਆ। ਪਰ ਤਾਂ ਇਹ 2 ਮੈਚ ਬੜੇ ਆਪਾਂ ਜ਼ਿਕਰ ਕਰਨਾ ਚਾਹੀਦਾ। ਹਾਂ, ਇੱਕ ਤਾਂ ਜਿਹੜਾ ਆਸਟ੍ਰੇਲੀਆ ਦਾ ਤੁਰਕੀ ਦਾ ਮੈਚ ਹੋਇਆ, ਹਾਂ ਉਹ ਬੜਾ ਵਧੀਆ, ਬਹੁਤ ਵਧੀਆ ਮੈਚ ਹੋਇਆ। ਤੇ ਇੱਕ ਜਿਹੜਾ ਨਿਊਜ਼ੀਲੈਂਡ ਦਾ ਇਰਾਨ ਦਾ ਹੋਇਆ। ਹਾਂ, ਪਹਿਲਾਂ ਆਪਾਂ ਇਰਾਨ ਦੀ ਗੱਲ ਕਰਦੇ। ਇਰਾਨ ਜਿਹੜਾ ਆ ਝੰਬਿਆ ਆ ਜੰਗ ਦੇ ਵਿੱਚ, ਪਰ ਫੇਰ ਵੀ ਦੇਖੋ ਵੀ ਸਪਿਰਿਟ ਵੀ ਖੇਡਣ ਗਏ ਆ। ਹਾਂ, ਜਿੱਦਾਂ ਕਹਿੰਦੇ ਹੁੰਦੇ ਆ ਵੀ ਖੇਡਾਂ ਜਿਹੜੀਆਂ ਇਹ ਤਾਂ ਇਕੱਠੀਆਂ ਕਰਦੀ। ਪਰ ਉਹ ਇਰਾਨ ਦੀ ਟੀਮ ਦੇਖੋ ਕਿੰਨਾ ਉਹਨਾਂ ਨੂੰ ਖੱਜਲ ਖੁਆਰ ਕੀਤਾ ਆ ਵਿਚਾਰੇ। ਪਹਿਲਾਂ ਤਾਂ ਅਮਰੀਕਾ ਖੇਡਣ ਜਾਂਦੇ ਆ, ਫੇਰ ਉਹ ਕਹਿੰਦੇ ਅਮਰੀਕਾ ਤੁਸੀਂ ਖੇਡ ਸਕਦੇ ਆ, ਰਹਿਣਾ ਨਹੀਂ ਇੱਥੇ। ਕਈ ਤਾਂ ਜਿਹੜੇ ਉਹਨਾਂ ਦੀ ਆਫੀਸ਼ੀਅਲ ਆ, ਕਿਉਂਕਿ ਪਿੱਛੇ ਬਹੁਤ ਇੱਕ ਵੱਡੀ ਟੀਮ ਹੁੰਦੀ ਹੈ ਜਿਹਨੀ ਖਿਡਾਰੀਆਂ ਨੂੰ ਇੱਕ ਮੈਚ ਜਿਹਨੂੰ ਲੱਗਦਾ ਵੀ ਸਭ ਤੋਂ ਔਖੀ ਗੇਮ ਹੈ। ਇਹ 'ਚ ਸਟੈਮਿਨਾ ਬਹੁਤ ਚਾਹੀਦਾ, ਐਨਰਜੀ ਬਹੁਤ ਚਾਹੀਦੀ ਆ। ਖਿਡਾਰੀ ਜਦੋਂ ਥੱਕਦੇ ਆ ਉਹਨਾਂ ਨੂੰ ਰੈਸਟ ਵੀ ਚਾਹੀਦੀ ਆ। ਉਸ ਵੇਲੇ ਕਹਿੰਦੇ ਇੱਥੋਂ ਜੀ ਚੱਕੋ ਜਾਓ ਮੈਕਸੀਕੋ ਨੂੰ ਫੇਰ ਭੇਜ ਦਿੱਤਾ। ਹੁਣ ਇੱਥੇ ਸਾਰਾ ਵਰਲਡ ਕੱਪ ਜਿੰਨਾ ਚਿਰ ਖੇਡਣਾ ਉਹਨਾਂ ਨੇ, ਉੱਥੇ ਰਾਤ ਨਹੀਂ ਰਹਿ ਸਕਦੇ। ਨਾਲੇ ਇਕੱਲੀ ਇਹ ਗੱਲ ਨਹੀਂ, ਜਦੋਂ ਇਹ ਪਹੁੰਚੇ ਸੀ ਉੱਥੇ ਉਹ ਵੀਜ਼ਾ ਨਹੀਂ ਦਿੰਦੇ ਇਹਨਾਂ ਨੂੰ ਅਮਰੀਕਾ ਦਾ, ਐਨ ਲਾਸਟ ਮਿੰਟ ਤੇ ਵੀਜ਼ਾ ਦਿੱਤਾ ਬਣੇ ਨੂੰ। ਹਾਂ, ਕਿੰਨੀ ਧੱਕੇ ਜੋਰੀ ਆ। ਉਹ ਤਾਂ ਰੌਲਾ ਪਾਉਂਦੇ ਰਹਿੰਦੇ ਆ ਬਾਕੀਆਂ ਨੂੰ ਵੀ ਤੁਸੀਂ ਸਪੋਰਟਸ ਨੂੰ ਪੋਲਿਟਿਕਸ ਦੇ ਨਾਲ ਜੋੜੋ, ਇਦਾਂ ਨਾ ਕਰੋ। ਆਪ ਖੁਦ ਕਰਦੇ ਆ ਇਹ, ਆਪ ਖੁਦ ਕਰਦੇ ਆ ਬਿਲਕੁਲ। ਹਾਂ, ਉਹ ਮੁੰਡਾ ਸੀ ਜਿਹੜਾ ਆਪਣਾ ਉਹ ਖੇਲਿਆ ਆਪਣੇ ਆਸਟ੍ਰੇਲੀਆ ਵਾਸਤੇ, ਉਹ ਵੀ ਰਿਫਿਊਜੀ ਸੀ। ਹਾਂਜੀ, ਹੈਗੇ ਨੀ, ਅਫਰੀਕਾ ਤੋਂ ਆਇਆ। ਹਾਂ, ਹੁਣ ਖੇਲਿਆ ਨੂੰ ਗੋਲ ਕਰ ਦਿੱਤਾ। ਹਾਂਜੀ, ਹੁਣ ਉਹਦੀ ਆਪਣੇ ਆਸਟ੍ਰੇਲੀਆ ਦੀ ਕੀ ਲਾਲ ਦੇ ਬਾਲਾਂ ਵਾਲੀ, ਹਾਂਜੀ, ਪੋਲਿਨ ਹੈਂਡਸਨ ਕੀ ਨਾ ਉਹਦਾ ਇਹੀ ਹੈ ਨਾ। ਹਾਂਜੀ, ਆਹੋ ਉਹ ਲਾ ਕੇ ਨਹੀਂ ਕਰਦੀ ਇੰਡੀਅਨ ਨੂੰ ਜਾਂ ਆਪਣੇ ਮਾਈਗ੍ਰੇਸ਼ਨ ਨੂੰ, ਬਾਹਰੋਂ ਆਇਆ ਨੂੰ ਬੰਦ ਕਰੋ, ਘਟਾਓ ਇਹਨਾਂ ਨੂੰ। ਹੁਣ ਸਾਰਾ ਆਸਟ੍ਰੇਲੀਆ ਤਾੜੀਆਂ ਮਾਰਦਾ ਸੀ ਰਾਤੀ। ਹਾਂ, ਮਾਰਦਾ ਸੀ ਕਿ ਨਹੀਂ ਮੁੰਡੇ ਨੇ? ਉਹ ਜੇ ਥੋੜੇ ਪਲ ਲਈ ਆ ਇਹ, ਇਹਨਾਂ ਨੂੰ ਵੀ ਪਤਾ। ਹੁਣ ਜੇ ਸਾਰੇ ਜਿੱਦਾਂ ਉਹ ਪੋਲਿਨ ਹੈਂਸਨ ਕਹਿੰਦੀ ਆ ਵਨ ਨੇਸ਼ਨ ਵਾਲੀ, ਉਹ ਕਹਿੰਦੀ ਆ ਵੀ ਸਾਰੇ ਜਿਹੜੇ ਭਾਰਤੀ ਆ ਉਹਨਾਂ ਨੂੰ ਬਾਹਰ ਕੱਢੋ, ਜਾਂ ਜਿੰਨੇ ਮਾਈਗ੍ਰੇਸ਼ਨ ਵਾਲੇ, ਇਕੱਲੇ ਭਾਰਤੀ ਨਹੀਂ, ਮਾਈਗ੍ਰੇਸ਼ਨ ਵਾਲੇ ਬਾਹਰ ਕੱਢੋ, ਸਟੂਡੈਂਟ ਵੀਜ਼ੇ ਖਤਮ ਕਰੋ, ਸਿਰਫ ਇੱਥੇ ਜਿਹੜੇ ਆ ਇੱਥੇ ਦੇ ਜਿਹੜੇ ਸਿਟੀਜ਼ਨ ਇਹਨਾਂ ਨੂੰ ਸੁਵਿਧਾਵਾਂ ਦਿਓ। ਹੁਣ SBS ਇੱਕ ਰੇਡੀਓ ਆ, ਟੈਲੀਵਿਜ਼ਨ ਵੀ ਆ ਹੁਣ ਬਣਿਆ। 1975 ਚ ਸ਼ਾਇਦ ਸ਼ੁਰੂ ਹੋਇਆ ਸੀ ਰੇਡੀਓ। ਉਹ ਬਣਾਇਆ ਹੀ ਇਸ ਦਾ ਸੀਗਾ, ਦੇਖੋ ਲੋਕਾਂ ਦੀ ਫਿਤਰਤ ਸੀਗੀ ਉਦੋਂ ਸਰਕਾਰਾਂ ਦੀ ਵੀ ਜਿਹੜੇ ਮਾਈਗ੍ਰੈਂਟ ਲੋਕ ਆਉਂਦੇ ਆ ਉਹਨਾਂ ਨੂੰ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ। ਇੱਥੇ ਬ੍ਰਿਸਬੇਨ ਦੇ ਵਿੱਚ ਵੀ ਇੱਕ ਰੇਡੀਓ 4AB ਆ। ਹਾਂ, ਇਹ ਹੁਣ SBS ਜਿਹੜਾ ਆ ਕਹਿੰਦੀ ਵੀ ਮੈਂ ਜੇ ਵਨ ਨੇਸ਼ਨ ਆ ਗਈ ਤਾਂ ਇਹਨੂੰ ਖਤਮ ਕਰ। ਇੱਕ ਤਰ੍ਹਾਂ ਦੇ ਨਾਲ ਇਦਾਂ ਦਾ ਜਿੱਦਾਂ ਦਾ ਇੱਥੇ ਆਪਣੇ ਇੰਡੀਆ 'ਚ BJP ਵਾਲਾ ਪ੍ਰਚਾਰ ਇੱਥੇ ਵੀ ਇਹੀ ਆ। ਪਰ ਇਹ ਜ਼ਰੂਰ ਵਧੀਆ ਲੱਗਾ ਵੀ ਜਦੋਂ ਸਾਰੇ ਇਦਾਂ ਜਿੱਤੇ ਆ, ਸਾਰਾ ਜਿਹੜਾ ਆਸਟ੍ਰੇਲੀਆ ਆ ਬਹੁਤ ਵਧੀਆ, ਸਾਰੇ ਖੁਸ਼ ਸੀਗੇ ਤੇ ਬਹੁਤ ਵਧੀਆ। ਕਿਉਂਕਿ ਤੁਰਕੀ ਦੀ ਮਾਸਟਰ ਜੀ ਚਾਹੇ ਗੇਮਾਂ ਲੈ ਲਓ, ਚਾਹੇ ਤੁਸੀਂ ਕਲਾਕਾਰਾਂ ਨੂੰ ਲੈ ਲਓ, ਜਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਇਹ ਪੂਰੇ ਵਰਲਡ ਪੱਧਰ ਤੇ ਲੋਕਾਂ ਨੂੰ ਇੱਕ ਮੁੱਠ ਵਿੱਚ ਮੁਹੱਬਤ ਦੇ ਵਿੱਚ ਬੰਨ੍ਹਦੀਆਂ ਆ। ਤੇ ਅਸੀਂ ਉਸ ਮੁਹੱਬਤ ਨੂੰ ਨਫ਼ਰਤ ਦਾ ਪਜਾਮਾ ਪਹਿਨਾ ਕੇ ਇਹ ਸਿਆਸੀ ਬੰਦਿਆਂ ਸਾਡੇ ਨੇ ਗਲਤ ਪਾਸੇ ਨੂੰ ਤੋੜ ਲਿਆ ਲੋਕਾਂ ਨੂੰ। ਹੁਣ ਉਹ ਲੋਕ ਤਾਂ ਆਸ਼ਾ ਕਰਕੇ ਦੇਖਦੇ ਆ, ਉਹ ਦੇਖੋ ਗੋਲ ਕੀਤਾ ਉਹਨੇ, ਉਹ ਦੇਖੋ, ਉਹਨਾਂ ਨੂੰ ਇਹ ਥੋੜ੍ਹਾ ਕਿੱਥੋਂ ਦਾ ਕੌਣ ਹੈ, ਉਹਨਾਂ ਨੂੰ ਚਾਅ ਚੜ੍ਹਦਾ। ਅਸੀਂ ਉਹਨੂੰ ਹੋਰ ਪਾਸੇ ਨੂੰ ਲੈ ਤੁਰੇ ਆ, ਨਫ਼ਰਤ ਪੈਦਾ ਕਰਤੀ ਲੋਕਾਂ 'ਚ। ਗੱਲ ਏਦਾਂ ਨਾ, ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ, ਉਹਨਾਂ ਨੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ। ਉਹ ਦੇ ਡੋਂਟ ਕੇਅਰ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਮਰਦਾ, ਕਿੱਥੇ ਜਾਂਦਾ, ਕੀ ਹੁੰਦਾ। ਉਹ ਕਹਿੰਦੇ ਵੀ ਇੱਦਾਂ ਨਹੀਂ ਤਾਂ ਇੱਦਾਂ ਕਰ ਲਓ, ਜੋ ਵੀ ਹੁੰਦਾ ਕਰਕੇ ਕਿਸੇ ਤਰੀਕੇ ਦੇ ਨਾਲ ਨਫ਼ਰਤ ਫੈਲਾਓ। ਕਦੀ ਭਈਆਂ ਦੇ ਖਿਲਾਫ, ਹੁਣ ਆਪਣੇ ਪੰਜਾਬ ਦੇ ਵਿੱਚ ਵੀ ਕਹਿੰਦੇ ਆ ਨਾ, ਮੁਹਿੰਮ ਜੀ ਚਲਾਉਂਦੇ ਆ ਬਈ ਪੰਜਾਬ ਬਚਾਓ ਭਈਏ ਭਜਾਓ। ਦੱਸ ਤੁਹਾਨੂੰ ਕੰਮ ਕਰਨ ਨੂੰ ਮਿਲੇ ਆ, ਉਹ ਬੰਦੇ ਆਉਂਦੇ ਆ, ਕੰਮ ਕਰਦੇ ਆ, ਉਹ ਮੁਫਤ ਪੈਸਾ ਕੋਲ ਲੈਂਦਾ ਨਹੀਂ, ਕੰਮ ਹੀ ਕਰਦੇ ਆ। ਹੁਣ ਜਦੋਂ ਸਾਡੇ ਪੰਜਾਬ 'ਚ ਆਉਂਦੇ ਆ, ਅਸੀਂ ਕਹਿੰਦੇ ਭਈਏ ਇੱਥੇ ਕਿਉਂ ਆਏ ਆ, ਪਰ ਜਦੋਂ ਸਾਡੇ ਨਿਆਣੇ ਜਾ ਕੇ ਬਾਹਰਲੇ ਮੁਲਕ 'ਚ ਬਹਿੰਦੇ ਆ, ਫਿਰ ਅਸੀਂ ਰੌਲਾ ਪਾਉਂਦੇ ਵੀ ਸਾਨੂੰ ਨਾ ਇੱਦਾਂ ਕਰੋ। ਅਸੀਂ ਉੱਥੇ ਵੀ ਬਰਾਬਰ ਦੇ ਹੱਕ ਮੰਗਦੇ ਹਾਂ। ਅਸੀਂ ਆਪਣੇ ਮੁਲਕ ਵਿੱਚ ਸਾਡੇ ਮੁਲਕ ਦੇ ਸ਼ਹਿਰੀਆਂ ਨੂੰ
ਹੱਕ ਨਹੀਂ ਮਿਲਿਆ ਇਤਿਹਾਸ 'ਚ। ਤਾਂ ਮੈਂ ਤੇ ਸਮਝਦਾ ਜਿਹੜੇ ਲੋਕ ਇਹ ਰੌਲੇ ਪਾਉਂਦੇ ਨੇ ਬਿਗੇ ਭਜਾਓ, ਦਰਅਸਲ ਉਹ ਕੰਮ ਹੀ ਨਹੀਂ ਕਰਾਉਂਦੇ। ਆਹੀ ਜਿਹੜੇ ਹੈ। ਕੰਮ ਕਰਾਉਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਨਹੀਂ, ਇਹ ਭੱਜਣੇ ਚਾਹੀਦੇ ਕਿ ਨਹੀਂ ਭੱਜਣੇ ਚਾਹੀਦੇ। ਇੱਕ ਬਹੁਤ ਫੇਮਸ ਡਾਇਰੈਕਟਰ ਵੀ ਹੈ ਸਿਮਰਨਜੀਤ ਸਿੰਘ ਹੁੰਦਲ, ਉਹਨਾਂ ਨੇ ਪੋਸਟ ਪਾਈ ਸੀਗੀ, ਉਹ ਕਹਿੰਦੇ ਵੀ ਮੈਂ ਬਿਲਕੁਲ ਸਪੋਰਟ ਬॉय, ਮਤਲਬ ਮੈਂ ਬਿਲਕੁਲ ਨੀਚੇ ਜਿਹੜੇ ਪਾਣੀ ਫੜਾਉਂਦੇ ਆ, ਵੀ ਕਹਿੰਦੇ ਮੈਂ ਉੱਥੋਂ ਸ਼ੁਰੂਆਤ ਕੀਤੀ ਸੀ, ਵੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਵੀ ਅੱਜ ਮੈਂ ਡਾਇਰੈਕਟਰ ਆ ਹਨਾ। ਤੇ ਕਹਿੰਦੇ ਵੀ ਮੈਂ ਕਹਿੰਦਾ ਵੀ ਜਿਹੜਾ ਕੋਈ ਪੰਜਾਬੀ ਮੁੰਡਾ ਵੀ ਚਾਹੁੰਦਾ ਕਿ ਵੀ ਫਿਲਮ ਮੇਕਿੰਗ ਚ ਆਉਣਾ ਚਾਹੁੰਦਾ, ਵੀ ਉਹ ਇੱਥੋਂ ਸ਼ੁਰੂਆਤ ਵੀ ਕਰ ਸਕਦਾ, ਵੀ ਉਹ ਲਰਨਿੰਗ ਕਰ ਸਕਦਾ ਇੱਥੋਂ ਛੋਟੇ ਛੋਟੇ ਤੋਂ ਕੰਮ, ਬਾਕੀ ਆਪਣੇ ਆਪ ਅੱਗੇ ਵੱਧ ਜਾਓਗੇ ਤੁਸੀਂ। ਨੀਚੇ ਲੋਕਾਂ ਨੇ ਸਭ ਨੇ ਕਮੈਂਟ ਕੀਤਾ ਕਿ ਮਤਲਬ ਜਿਹੜੇ ਹੋਰ ਉਹਨਾਂ ਦੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਕਮੈਂਟ ਕੀਤਾ, ਉਹ ਕਹਿੰਦੇ ਕਿ ਵੀ ਭਾਜੀ ਅਸੀਂ 2 ਵਾਰ ਪੰਜਾਬੀ ਬੁਲਾਏ ਮੁੰਡੇ ਮਤਲਬ ਇਸ ਕੰਮ ਲਈ, ਕਹਿੰਦੇ ਦੁਪਹਿਰ ਤੱਕ ਨਹੀਂ ਟਿਕੇ। ਕਹਿੰਦੇ ਸਾਡੇ 12 ਘੰਟੇ ਕਹਿੰਦੇ ਇੱਥੇ ਕੋਈ ਨਹੀਂ ਕਹਿੰਦੇ ਕੰਮ ਕਰਕੇ ਰਾਜੀ, ਕਹਿੰਦੇ ਬਿਹਾਰ ਵਾਲੇ ਹੀ ਆ, ਕਹਿੰਦੇ ਵੀ ਜਿਹੜੇ ਇੱਥੇ 12 ਘੰਟੇ ਤੁਹਾਨੂੰ ਚਾਹ ਪਾਣੀ ਦੇ ਦਿੰਦੇ ਆ। ਪਰ ਸਾਡੇ ਪਤਾ ਕੀ ਹੈ, ਸ਼ਾਨ ਦੇ ਖਿਲਾਫ ਸਮਝਦੇ ਆ। ਮੈਂ ਪਾਣੀ ਬਣਾ ਮੈਂ ਘਰ ਤੱਕ ਕਦੀ ਪਾਣੀ ਚੱਕਿਆ ਨਹੀਂ, ਤੇ ਜਦੋਂ ਬਾਹਰ ਆਸਟ੍ਰੇਲੀਆ ਜਾਂਦੇ ਮੈਂ ਤਾਂ ਜਾਂਦਾ ਰਹਿਣਾ, ਉੱਥੇ ਟੋਲਟਾ ਵੀ ਸਾਫ਼ ਕਰਦੇ, ਸਾਰਾ ਕੁਝ ਕਰਦੇ ਆ ਉੱਥੇ। ਹਾਂ, ਕੰਮ ਥੋੜਾ ਹੈ ਕੋਈ ਮਾੜਾ ਹੁੰਦਾ, ਕੰਮ ਕੋਈ ਵੀ ਹੋਵੇ, ਕੰਮ ਕਦੀ ਵੀ ਕੋਈ ਵੀ ਮਾੜਾ ਨਹੀਂ, ਕੋਈ ਮਾੜਾ ਨਹੀਂ ਹੁੰਦਾ। ਮਿਹਨਤ ਦੀ ਕਮਾਈ ਆ, ਕਮਾਈ ਮਿਹਨਤ ਦੀ ਹੋਣੀ ਚਾਹੀਦੀ। ਠੱਗੀ ਮਾੜੀ ਆ, ਚੋਰੀ ਮਾੜੀ ਆ, ਇਦਾਂ ਚੀਜ਼ਾਂ ਤਾਂ ਮਾੜੀ ਆ, ਕੰਮ ਥੋੜਾ ਮਾੜਾ ਹੁੰਦਾ। ਹੁਣ ਤਾਂ ਇਹ ਗੇਮਾਂ ਦੀ ਆਪਾਂ ਗੱਲ ਕਰਦੇ, ਹੁਣ ਅਗਲੀਆਂ ਕਾਮਨਵੈਲਥ ਗੇਮਾਂ ਕਹਿੰਦੇ ਵੀ 2030 ਦੀਆਂ ਦਿੱਲੀ ਚ ਇਲਾਹਾਬਾਦ ਹੋਣੀ ਆ, ਅਹਿਮਦਾਬਾਦ ਹੋਣੀਆਂ, ਜਾਨੀ ਮੋਦੀ ਦੇ ਸ਼ਹਿਰ ਅਹਿਮਦਾਬਾਦ ਹੋਣੀਆਂ। ਤੇ ਗੱਲ ਕਰਦੇ ਸੀ ਵੀ ਜਿੱਦਾਂ ਹੁਣ ਚਲੋ ਅਮਰੀਕਾ ਆ, ਉਹਨਾਂ ਦਾ ਇੱਕ ਸਟੈਂਡਰਡ ਆ, ਯੂਰਪੀਅਨ ਕੰਟਰੀ ਆ, ਆਸਟ੍ਰੇਲੀਆ ਲਾ ਲਓ, ਇਹਨਾਂ ਦੇ ਇਹ ਸਟੈਂਡਰਡ ਆ ਇੱਕ ਗੇਮਾਂ ਕਰਾਉਣ ਦਾ। ਆ 2010 ਦੇ ਵਿੱਚ ਅਸੀਂ ਕਾਮਨਵੈਲਥ ਗੇਮ ਕਰਾਈਆਂ, ਉਹਦਾ ਸਾਡੀ ਆਰਮੀ ਵਾਲੇ ਤੋਂ ਥੋੜੀ ਜਿਹਾ ਬਚਾਅ ਕਰ ਗਿਆ ਸਾਡਾ। ਇਹਨਾਂ ਨੇ ਨਾ ਤਾਂ ਗਰਾਊਂਡਾਂ ਤਿਆਰ ਹੋਈਆਂ, ਇਹਨਾਂ ਦਾ ਪੌਲ ਬਣਾਏ, ਉਧਰੋਂ ਮੈਚ ਖਿਡਾਰੀ ਉਧਰੋਂ ਆਉਣ ਲੱਗੇ, ਉਧਰੋਂ ਇਹਨਾਂ ਦੇ ਹਾਥੀ ਤੁਰੇ ਫਿਰਦੇ ਆ, ਵਿੱਚ ਗਾਵਾਂ ਤੁਰੀਆਂ ਫਿਰਦੀਆਂ ਸੜਕਾਂ ਤੇ। ਉਸ ਵੇਲੇ ਬਹੁਤ ਜਲੂਸ ਜ਼ਿਆਦਾ ਨਿਕਲਿਆ। ਮਨਮੋਹਨ ਸਿੰਘ ਦੀ ਸਰਕਾਰ ਸੀ, ਉਧਰੋਂ ਸ਼ੀਲਾ ਦੀਕਸ਼ਿਤ ਹੁੰਦੀ ਸੀ ਮੁੱਖ ਮੰਤਰੀ। ਵੀ ਹੁਣ ਇਹਨਾਂ ਨੂੰ ਥੋੜਾ ਜਿਹਾ ਦੇਖਣਾ ਪੈਣਾ ਵੀ ਉਦੋਂ ਤਾਂ ਮਾਸਟਰ ਕਹਿੰਦੇ ਸੀ ਵੀ ਸਿਰਫ ਤੀਜਾ ਹਿੱਸਾ ਹੀ ਪੈਸਾ ਲੱਗਾ ਗੇਮਾਂ ਤੇ, ਹਾਂ ਬਾਕੀ 2 ਹਿੱਸੇ ਸੀ ਨਾ ਉਹ ਕਿਤੇ ਹਵਾ 'ਚ ਹੀ ਉੜ ਗਏ। ਹਾਂ ਬਸ ਉਹ ਇੱਕ ਇਹ ਗੇਮਾਂ ਤੋਂ ਬਾਅਦ ਵੀ ਲੋਕਾਂ ਦਾ, ਹੁਣ ਕਈ ਲੋਕ ਇਹਦਾ ਰੌਲਾ ਪਾਉਂਦੇ ਆ ਵੀ ਬੀਜੇਪੀ ਜੀ ਇਦਾਂ ਕਰ ਗਈ। ਇਹ ਕਾਂਗਰਸ ਦੀਆਂ ਗਲਤੀਆਂ ਵੀ ਰਹੀਆਂ, ਇਹਨਾਂ ਨੇ ਜਿਸ ਲੈਵਲ ਦੇ ਉੱਤੇ ਕਰਪਸ਼ਨ ਕੀਤੀ ਆ, ਕਰਪਸ਼ਨ ਬਹੁਤ ਹੱਦੋਂ ਵੱਧ ਹੋ ਗਈ ਆ। ਭਾਵੇਂ ਉਹ ਤੋਂ ਬਾਅਦ ਕਈ ਬਰੀ ਵੀ ਹੋ ਗਏ, ਪਰ ਲੋਕਾਂ ਨੂੰ ਦੀਦਾ ਹੀ ਸੀ। ਆ ਕਾਮਨਵੈਲਥ ਗੇਮਾਂ ਦੇ ਵਿੱਚ ਸਾਰਾ ਕੁਝ ਪਤਾ ਲੱਗਦਾ ਸੀ ਵੀ ਆਵਾਗੁਣ ਪੈਸਾ ਆਇਆ। ਉਹ ਤਾਂ ਬਾਅਦ ਜੇ ਤਾਂ ਮੈਂ ਆਰਮੀ ਦੀ ਗੱਲ ਕਰਦੀ, ਉਹਨੇ ਵਿਚਾਰਿਆਂ ਨੇ ਬੈਂਡ ਇੰਨਾ ਵਧੀਆ ਡਿਸਪਲਿਨ ਦੇ ਨਾਲ ਵੀ ਗੋਰੇ ਆਸ਼ਾ-ਚ ਕਰ ਚੁੱਕੇ। ਜਿਹੜੀ ਉਹਨਾਂ ਨੇ ਓਪਨਿੰਗ ਕੀਤੀ ਆ, ਓਪਨਿੰਗ ਤੋਂ ਪਹਿਲਾਂ ਤਾਂ ਇਹ ਚੱਲਦਾ ਸੀ ਵੀ ਇਹ ਸਭ ਤੋਂ ਫਲॉप ਹੋਣੀਆਂ ਗੇਮਸ, ਸਾਰੇ ਇਦਾਂ ਕਹਿੰਦੇ ਸੀ ਹਨਾ। ਪਰ ਉਹ ਜਿੱਦਾਂ ਕਹ ਲਓ ਵੀ ਰੱਬ ਰਾਖਾ ਹੋਇਆ ਉਦੋਂ ਸਾਡਾ, ਵੀ ਹੁਣ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ, ਕੋਈ ਵੀ ਗਵਰਨਮੈਂਟ ਆਵੇ। ਕਿਉਂਕਿ ਜਦੋਂ ਕਾਮਨਵੈਲਥ ਗੇਮਾਂ, ਏਸ਼ੀਅਨ ਗੇਮਸ ਆ ਜਾਂ 올림픽ਸ, ਇਹ ਦੁਨੀਆ ਦੇਖਦੀ ਆ, ਤੁਹਾਡੇ ਨੂੰ ਸਾਰੀ ਦੁਨੀਆ ਦੀ ਨਜ਼ਰ ਆ ਕਿੱਦਾਂ ਦੇ ਪ੍ਰਬੰਧਕ ਆ। ਟੂਰਿਜ਼ਮ ਕਿੰਨਾ ਹੁੰਦਾ ਇਹਦੇ ਵਿੱਚ, ਕਿੰਨਾ ਬਹੁਤ ਵੱਡਾ ਆ। ਮੈਨੂੰ ਤਾਂ ਇਹੀ ਡਰ ਪਿਆ ਆ, ਤੂੰ ਕਹਿੰਦਾ ਗਾਈਆਂ ਭੱਜੀਆਂ ਫਿਰਦੀਆਂ ਸੀ, ਮੱਝਾਂ ਭੱਜੀਆਂ ਫਿਰਦੀਆਂ ਸੀ, ਮੈਂ ਤਾਂ ਕਹਿੰਦੀ ਗਾਹ ਗੇਮਾਂ ਹੋਣੀਆਂ, ਬੰਦੇ ਖਿਆਲ ਰੱਖਣ ਕਿ ਇਹਨਾਂ ਦੇ ਛੱਕ ਦੇ ਕਿਨਾਰੇ ਖੜੇ ਹੋ ਕੇ ਪਿਆਰ ਕਰੀ ਜਾਣ। ਨਹੀਂ ਪਰ ਲੇਕਿਨ ਜਿੱਦਾਂ ਹੁਣ ਸਾਡੇ ਤੋਂ ਵੀ ਵਿੱਚ ਆੜੇ ਕੋਲ ਉਹ ਜੰਗਲ ਪਾਣੀ ਚੌਲ ਬੈਠਾ ਕਮੰਡਰ ਲੈ ਗਏ। ਨਹੀਂ ਤਾਂ ਉਹ ਵੀ ਆ ਵੀ ਜਿਹੜੇ ਹੁਣ ਕੁੱਤਿਆਂ ਵਾਲਾ ਕੰਮ ਵੀ ਕੀਤਾ ਵਿੱਚ, ਵੀ ਚਲੋ ਮੈਨੂੰ ਲੱਗਦਾ 올림픽 ਤੱਕ ਤਾਂ ਥੋੜਾ ਸੈੱਟ ਹੋ ਜਾਊਗਾ। ਜਿਹੜੇ ਅਵਾਰਾ ਕੁੱਤੇ ਘੁੰਮਦੇ ਆ, ਉਹ ਫੇਸਬੁੱਕ ਤੇ ਵੀ ਚੱਕ ਕੇ ਕਿਸੇ ਨੇ ਦਿਖਾ ਰਹੇ ਵੀ ਕੁੱਤਿਆਂ ਵਾਲਾ ਕੰਮ ਹੋ ਗਿਆ ਸ਼ੁਰੂ, ਕੇ ਵੀ ਚੱਕ ਕੇ ਲੈ ਕੇ ਜਾਣੇ ਸ਼ੁਰੂ ਕਰਤੇ। ਨੀਚੇ ਲੋਕ ਕਮੈਂਟ ਕਰਦੇ, ਕਹਿੰਦੇ ਜਿਹਨੂੰ ਕਿਸੇ ਨੂੰ ਵੀ ਕਹਿੰਦੇ ਵੀ ਜੇ ਦੁੱਖ ਲੱਗਦਾ ਪਿਆ, ਕਹਿੰਦੇ ਉਹਨੂੰ ਵੀ ਨਾਲ ਹੀ ਸੁੱਟੋ। ਕਹਿੰਦੇ ਉਹਦੇ ਉੱਤੇ ਵੀ ਕਹਿੰਦੇ FIR ਦਰਜ ਹੋਣੀ ਚਾਹੀਦੀ। ਤਾਂ ਕਾਂਗਰਸ ਸਰਕਾਰ ਕਰ ਨਹੀਂ ਰਹੀ ਹੈ। ਜੇ ਜਦੋਂ ਜੋ ਕੁਝ ਕੀਤਾ ਉਹਨੇ, ਜੇ ਹੁਣ ਮਾੜਾ ਕੀਤਾ ਤਾਂ ਉਹਦਾ ਭੁਗਤਾਨ ਵੀ ਅਜੇ ਤੱਕ ਕਾਂਗਰਸ ਹੀ ਕਰਨ ਰਹੀ ਹੈ। ਜਿਸ ਤਰ੍ਹਾਂ ਉਹਨਾਂ ਦੇ ਹਾਲਾਤ ਹੋਇਆ ਇਸ ਵੇਲੇ, ਉਹ ਬਹੁਤ ਮਾੜੇ ਹਾਲਾਤਾਂ ਚੋਂ ਨਿਕਲ ਕੇ ਹੁਣ ਇਸ ਵੇਲੇ ਰਾਹੁਲ ਦੀ ਵਜ੍ਹਾ ਕਰਕੇ ਕੁਝ ਥੋੜਾ ਜਿਹਾ ਉਹ ਤਾਂ ਚੜ੍ਹਨ ਲੱਗਿਆ। ਵਰਨਾ ਪੱਲੇ ਕੀ ਸੀ, ਕੱਖ ਨਹੀਂ। ਹਾਜੇ ਵੀ ਪੱਲੇ ਉਹਨੂੰ ਕੁਝ ਨਹੀਂ। ਮੈਂ ਸਾਡੇ ਪੰਜਾਬ 'ਚ ਤਾਂ ਉਹ ਵੀ ਹੈ ਨਹੀਂ ਲੱਗਦਾ ਮੈਨੂੰ। ਗਾਂਧੀ ਫੈਮਿਲੀ ਨੂੰ ਇਹਨਾਂ ਨੂੰ ਸਮਝਣਾ ਪੈਣਾ, ਉਹਨਾਂ ਨੂੰ ਚਾਹੀਦਾ ਉਹ ਆਪਣੇ ਆਪ ਰਿਜ਼ਾਈਨ ਕਰਕੇ ਪਰੇ ਹੋ ਜਾਣ। ਕਿਉਂਕਿ ਜਦੋਂ ਗਾਂਧੀ ਫੈਮਿਲੀ ਜੁੜੀ ਆ, ਸਾਰੇ ਸੋਚਦੇ ਆ ਵੀ ਇਹ ਬਹੁਤ ਵੱਡੇ ਆ, ਇਹਨਾਂ ਦਾ ਬਣਾ ਕੇ ਰੱਖੋ, ਇਹਨਾਂ ਦੇ ਪੈਰ ਦਬਾਓ, ਇਹਨਾਂ ਲੱਤਾਂ ਘੁੱਟੋ। ਆਹ ਗੱਲ ਚੱਲੀ ਆ। ਜਦੋਂ ਗਾਂਧੀ ਪਰਿਵਾਰ ਨਿਕਲ ਜੂਗਾ ਨਾ ਵਿੱਚੋਂ, ਫਿਰ ਨੋਬਲ ਬੰਦੇ ਰਹਿ ਜਾਣਗੇ ਜਿਹੜੇ, ਠੀਕ ਹੈ। ਥੋੜਾ ਬਹੁਤਾ ਰੌਲਾ ਰੱਪਾ ਪਊ ਪਹਿਲਾਂ, ਇੱਕ ਦੂਜੇ ਦੇ ਬਾਪ ਪੱਟਣਗੇ ਜਾਣੇ ਵੀ, ਹਾਂ। ਬਾਅਦ 'ਚ ਕੁਦਰਤੀ ਹੁੰਦੀ ਹੈ, ਕੁਦਰਤੀ ਅਸੂਲ ਹੀ ਹੁੰਦਾ, ਆਪੇ ਸੈੱਟ ਹੋ ਜਾਣੇ ਆ। ਹੋਰ ਬੰਦੇ ਆ ਜਾਣਗੇ, ਪੜ੍ਹੇ ਲਿਖੇ ਬੰਦੇ ਆ ਜਾਣਗੇ, ਸਿਆਣੇ ਬੰਦੇ ਆ ਜਾਣਗੇ। ਹੁਣ ਕੀ ਆ, ਜਿਹੜਾ ਮਰਨ ਦੇ ਕਿਨਾਰੇ ਹੁੰਦਾ ਚੱਕ ਕੇ ਉਹਨੂੰ ਪ੍ਰੈਜ਼ੀਡੈਂਟ ਬਣਾਉਂਦੇ ਆ, ਨਹੀਂ
ਸਹੀ ਗੱਲ ਹੈ। ਭਗਵੰਤ ਮਾਨ ਕਿੰਨਾ ਮਜ਼ਾਕ ਉਡਾਇਆ ਭਗਵੰਤ ਮਾਨ ਜਿਹੜੇ ਪੰਜਾਬ 'ਚ ਚੁਣੇ ਗਏ ਜਦੋਂ ਉਹਨੇ ਲਿਖ ਕੇ ਪੋਸਟ ਪਾਈ ਆ ਮਤਲਬ ਰਵਨੀਤ ਬਿੱਟੂ ਤੇ ਕਿੰਨਾ ਤੰਜ ਕੱਸਿਆ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਕਹਿੰਦੇ ਬਿੱਲੀਆਂ ਦੀ ਲੜਾਈ ਕਹਿੰਦੇ ਬਾਂਦਰ ਲੈ ਗਿਆ ਏਦਾਂ ਦਾ ਲਿਖ ਕੇ ਪਾਇਆ ਉਹਨੇ। ਆ ਬਾਂਦਰ ਦੀ ਗੱਲ ਕਰਦਾ ਯਾਰ ਮੈਂ ਫੇਸਬੁੱਕ ਤੇ ਦੇਖਿਆ ਆਪਣਾ ਕੋਈ ਬਾਂਦਰ ਹੈ ਨਾ ਕਤੂਰਾ ਚੱਕ ਕੇ ਲੈ ਗਿਆ ਅੱਛਾ ਉਹ ਦਰਖਤ ਤੇ ਚੜ ਗਿਆ ਥੱਲੇ ਲੋਕੀ ਰੌਲਾ ਪਾਉਂਦੇ ਆ ਹੁਣ ਕਹਿ ਵੀ ਨਹੀਂ ਸਕਦੇ ਇਹਨੂੰ ਛੱਡ ਥੱਲੇ ਉਹ ਮੈਨੂੰ ਗੱਲ ਯਾਦ ਆਈ ਤੂੰ ਗੱਲ ਸੁਣੀ ਹੋਣੀ ਮਾਸਟਰਾ ਇਹ ਗੱਲ ਹੁੰਦੀ ਵੀ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਹਿੰਦਾ ਇੱਕ ਟੋਪੀਆਂ ਵੇਚਣ ਵਾਲਾ ਇੱਕ ਪਿੰਡ ਗਿਆ ਹਾਂ ਹਨਾ ਟੋਪੀਆਂ ਵੇਚਣ ਤੇ ਰਾਹ ਦੇ ਵਿੱਚ ਸੌ ਗਿਆ ਕਿਤੇ ਹਾਂਜੀ ਉੱਥੇ ਬਾਂਦਰ ਆ ਟੋਪੀ ਚੱਕ ਕੇ ਲੈ ਗਿਆ ਉਹ ਆਪਣੇ ਸਗੋਂ ਦੇਖਿਆ ਵੀ ਬਾਂਦਰ ਆ ਨਕਲ ਕਰਦਾ ਹੁੰਦਾ ਆਪਣੇ ਸਿਰ ਤੇ ਟੋਪੀ ਲਈ ਬਾਂਦਰ ਨੇ ਆਪਣੇ ਸਿਰ ਤੇ ਟੋਪੀ ਲਈ ਆਪਣੀ ਥੱਲੇ ਸਿੱਟੀ ਉਹ ਥੱਲੇ ਸਿੱਟੀ ਹਨਾ ਤੇ ਇਹ ਗੱਲ ਹੋਈ ਫਿਰ ਕੀ ਹੋਇਆ ਕੁਝ ਚਿਰਾਂ ਬਾਅਦ ਉਹਦਾ ਪੋਤਾ ਉਹਦਾ ਟੋਪੀਆਂ ਵੇਚਣ ਉਸੇ ਪਿੰਡ ਆ ਅੱਛਾ ਉਸੇ ਦਰਖਤ ਥੱਲੇ ਲੰਮਾ ਪੈ ਗਿਆ ਉਧਰੋਂ ਬਾਂਦਰ ਦਾ ਪੋਤਾ ਉੱਧਰ ਉੱਪਰ ਬਾਂਦਰ ਉਹ ਆਇਆ ਉਹਨੂੰ ਦੀ ਜਾ ਕੇ ਟੋਪੀ ਚੱਕ ਉੱਪਰ ਚੜ ਗਿਆ ਜਦੋਂ ਜਾ ਗਿਆ ਦੇਖਿਆ ਮੇਰੀ ਟੋਪੀ ਧਾਰੀ ਉੱਪਰ ਲੈ ਗਿਆ ਬਾਂਦਰ ਫਿਰ ਆਪਣੇ ਬਾਬੇ ਦੀ ਕਈ ਗੱਲ ਆਈ ਯਾਰ ਕਿ ਮੇਰੇ ਬਾਬੇ ਨੇ ਇਦਾਂ ਟੋਪੀ ਸੱਟੀ ਥੱਲੇ ਉਹਨੇ ਕੀਤਾ ਆਪਣੇ ਸਿਰ ਤੇ ਟੋਪੀ ਲਈ ਚੱਕ ਕੇ ਥੱਲੇ ਮਾਰੀ ਤੇ ਬਾਂਦਰ ਉੱਪਰ ਹੱਸਣ ਲੱਗ ਪਿਆ ਉਹ ਕਹਿੰਦਾ ਤੂੰ ਕਿਉਂ ਹੱਸਦਾ ਕਹਿੰਦਾ ਕੰਜਰਾ ਤੂੰ ਕੱਲਾ ਹੀ ਬਾਬੇ ਵਾਲਾ ਇਹ ਬਾਬੇ ਹੈਗੇ ਇਹ ਤਾਂ ਪੰਜਾਬੀਆਂ ਨੇ ਦੱਸ ਕੇ ਗਿਆ ਕੋਈ ਇਦਾਂ ਸਕੀਮ। ਪਰ ਰਾਜਨੀਤੀ 'ਚ ਵੀ ਤਾਂ ਆਇਆ ਇਦਾਂ ਹੀ ਆ। ਨਹੀਂ ਮੈਂ ਤੁਹਾਡੀ ਗੱਲ ਕੱਟ ਰਿਹਾ ਵੀ ਇਹ ਬਾਂਦਰ ਦੇ ਯਾਦ ਆਈ ਕਤੂਰੇ ਵਾਲੀ ਗੱਲ ਤੋਂ ਉਹ ਵੀਡੀਓ ਵੀ ਹੋਈ ਹੈ ਫੇਮਸ ਕਿਹੜੀ ਆ ਕਤੂਰੇ ਵਾਲੀ ਜਿਹਨੂੰ ਬੰਨ ਕੇ ਅੱਗੇ ਘੁੰਮ ਰਹੇ ਆ ਉਹ ਬੀੜ ਸਾਹਿਬ ਰੱਖੀ ਹੋਈ ਹੈ ਤੇ ਲੈ ਰਿਹਾ ਲਾਵਾਂ ਲਾਵਾਂ ਲੈਣ ਆਹੋ 10 ਕਿਲੋ ਦਾ ਸਾਈਜ਼ ਲਾਵਾਂ ਲੈਣ ਤੇ ਕੁੱਤਾ ਨਾ ਫੜਿਆ ਵਿਆਹ ਹੋਣ ਲੱਗਾ ਸ਼ਰਮੀ ਲੋਕਾਂ ਦੇ ਨਾਲ ਹੀ ਕੋਈ ਹਯਾ ਹੀ ਹੈ ਨਹੀਂਗਾ ਔਰ ਸ੍ਰੀ ਸਾਹਿਬ ਫੜਿਆ ਜਿਵੇਂ ਗਾਤਰਾ ਪਾਇਆ ਲੱਗਦਾ ਗੱਲ ਸੁਣੋ ਇਹ ਬਾਹਰ ਕਿਸੇ ਮੁਲਕ ਦੀ ਲੱਗਦੀ ਹੈ ਬਾਹਰਲੇ ਮੁਲਕ ਦੀ ਹੈਗੀ ਹੁਣ ਤਾਂ ਆ ਬਾਹਰਲੇ ਦੀ ਜਿੱਦਾਂ ਗੱਲ ਕਹਿੰਦੇ AI ਨਾਲ ਤਾਂ ਨਹੀਂ ਬਣਾਈ ਹੋਈ ਨਹੀਂ ਕੁੱਤਾ ਇਹ ਅਮੀਰਾਂ ਦੇ ਸ਼ੌਂਕ ਹੈ ਕੋਈ ਕੁੱਤਾ ਦਾ ਨਾਮ ਥੋੜਾ ਨਾ ਨਹੀਂ ਹੁੰਦਾ ਨਹੀਂ ਚਲੋ ਇਹ ਤਾਂ ਹੁਣ ਇਹ ਕਿਉਂ ਹੁਣ ਉਹਨਾਂ ਨੂੰ ਸ਼ਰਮ ਜਾਏ ਨੇ ਇਹਨੂੰ ਵੀ ਤਾਂ ਨਾਜ ਲਾਵਾਂ ਤੋਂ ਆਉਂਦਾ ਜਿਹੜਾ ਲੈਣ ਦੇ ਸੁਣੀ ਆ ਕਿ ਮਹਾਰਾਜ ਦੀ ਡੀੜ ਉੱਥੇ ਸੀ ਉੱਥੇ ਸੀ ਉਹ ਕੀਰਤਨ ਕਰਨ ਡਿਆ ਉਹ ਕਿਸੇ ਦੀ ਵੀ ਨਹੀਂ ਮੰਨੀ ਨਾ ਕੁੱਤਾ ਤੁਰਿਆ ਕਰਦਾ ਨਾਲ ਹੀ ਕੁੱਤਾ ਪਹਿਲਾਂ ਚੱਕਿਆ ਸੀ ਫਿਰ ਨਾਲ ਥੱਲੇ ਲੰਗੜੀ ਬਣ ਕੇ ਤੋੜ ਲਿਆ ਦੱਸ ਸਾਡੇ ਲੋਕਾਂ ਦਾ ਵੀ ਹੁਣ ਗਰੀਬ ਤੇ ਅਮੀਰ ਦਾ ਫਰਕ ਇਹੀ ਆ ਕਹਿੰਦੇ ਵੀ ਜੇ ਅਮੀਰ ਬੰਦੇ ਨੂੰ ਜੇ ਕੁੱਤਾ ਆ ਉਹਨੂੰ ਉਹ ਨਿਆਣਾ ਕਹਿੰਦੇ ਆ ਸਾਡਾ ਇਹ ਬੱਚਾ ਆ ਇਧਰੋਂ ਜਿਹੜੇ ਗਰੀਬ ਬੰਦੇ ਆ ਇਹ ਆਪਣੇ ਨਿਆਣੇ ਨੂੰ ਕੁੱਤਾ ਕਹਿੰਦੇ ਆ ਉਲਟਿਆ ਕੰਮ ਮੈਂ ਕਿਹਾ ਉਹ ਗਾਣਾ ਹੁੰਦਾ ਸੀ ਪਤਾ ਨਹੀਂ ਕੀ ਉਹਦਾ ਨਾਮ ਸੀ ਬੰਦੇ ਦਾ ਗੋਦਾ ਹੁੰਦਾ ਬਹੁਤ ਪੁਰਾਣਾ ਅਖੇ ਮਾੜੇ ਬੰਦੇ ਦੀ ਜਨਾਨੀ ਜਾਵੇ ਪੇਕੀ ਤੇ ਲੋਕੀ ਕਹਿੰਦੇ ਨਿਕਲ ਗਈ ਸ਼ੌਂਕਾਰ ਦੀ ਨਿਕਲ ਗਈ ਤੀਵੀਂ ਤੇ ਲੋਕੀ ਕਹਿੰਦੇ ਸ਼ਿਵ ਲੈ ਗਈ ਉਹ ਕਹਿੰਦੇ ਨਹੀਂ ਕੋਈ ਆਪਣੇ ਪਿਓ ਨੂੰ ਸਮਝਾਉਣ ਲੱਗਾ ਵੀ ਸ਼ਰਾਬ ਛੱਡ ਦੇ ਹੁਣ ਕੁੱਤੇ ਨੂੰ ਸ਼ਰਾਬ ਪਾਈ ਕੁੱਤੇ ਨੇ ਪੀਤੀ ਨਹੀਂ ਤੇ ਉਹ ਮੁੜ ਕੇ ਦੁੱਧ ਪਾਇਆ ਦੁੱਧ ਨੂੰ ਪੀਦਾ ਉਹ ਕਹਿੰਦਾ ਪਾਪਾ ਸਮਝ ਗਿਆ ਪਿਆ ਕੁੱਤਾ ਵੀ ਸ਼ਰਾਬ ਨਹੀਂ ਪੀਂਦਾ ਉਹ ਕਹਿੰਦੇ ਜਿਹੜਾ ਨਹੀਂ ਪੀਂਦਾ ਮਤਲਬ ਕੁੱਤਾ ਆ ਇਹ ਕਹਿੰਦਾ ਨਹੀਂ ਕਿਤੇ ਕੁੱਤਾ ਹੀ ਆਵੇ ਤਾਂ ਮਤਲਬ ਸਹੀ ਗੱਲ ਬਹਾਨਾ ਘੜਿਆ ਆ ਪਤਾ ਹੈ ਚਲੋ ਜਿੱਦਾਂ AI ਦੀ ਗੱਲ ਕਰਦੇ ਨੇ ਵੀ ਆਪਾਂ ਵੀ AI ਦੇ ਵਿੱਚ ਬਣ ਜਾ ਅੱਜ ਕੱਲ ਬੜਾ ਇਹ ਫੇਮਸ ਹੋਏ ਆ ਫੇਮਸ ਜਾਂ ਖਬਰ ਇੱਕ ਹੋਈ ਆ ਵੈਸੇ ਤਾਂ ਇਹ ਬੜੀ ਘਟੀਆ ਜੀ ਗੱਲ ਲੱਗਦੀ ਆ ਜਿਹੜੀ ਇੱਕ ਵੀਡੀਓ ਆ ਦੇਖੀ ਹੁਣ ਭਗਵੰਤ ਮਾਨ ਵਾਲੀ ਮੈਨੂੰ ਇਹ ਲੱਗਦਾ ਭਾਵੇਂ ਚਲੋ ਕੋਈ ਵੀ ਕੁਝ ਵੀ ਕਹਿ ਸਕਦਾ ਪਤਾ ਹੈ ਜਿਹੜਾ ਪੰਜਾਬ 'ਚ ਬੰਦਾ ਜੰਮਿਆ ਜਾਂ ਕੋਈ ਵੀ ਇੱਕ ਧਰਮ ਕੋਈ ਵੀ ਦਾ ਹੋ ਸਕਦਾ ਗੁਰੂਆਂ ਨੂੰ ਮੈਂ ਨਹੀਂ ਦੇਖਿਆ ਵੀ ਕੋਈ ਗੁਰੂ ਇਹ ਹੱਦ ਤੱਕ ਕਾਮਰੇਡ ਵੀ ਕਹਿ ਦੋ ਨਾ ਵੀ ਕਾਮਰੇਡ ਵੀ ਰੱਬ ਨੂੰ ਨਹੀਂ ਮੰਨਦੇ ਉਹ ਵੀ ਇੰਨਾ ਕਰਦੇ ਆ ਪਰ ਉਹ ਆ ਚੀਜ਼ ਵੀ ਉਹ ਵੀ ਨਹੀਂ ਕਰ ਸਕਦੇ ਹਰਕਤਾਂ ਕੋਈ ਵੀ ਜਿਹੜਾ ਬੰਦਾ ਨਾਸਤਿਕ ਵੀ ਆ ਦੇਖੋ ਗੁਰੂਆਂ ਦੀ ਜੋ ਵਿਚਾਰਧਾਰਾ ਸੀ ਉਹ ਕਿਸੇ ਦੇ ਐਂਟੀ ਥੋੜੀ ਸੀ ਨਾ ਜੇ ਤਾਂ ਕੋਈ ਗੱਲ ਉਹਨੇ ਖਿਲਾਫ ਕਿਸੇ ਦੇ ਕਹੀ ਆ ਤਾਂ ਅਸੀਂ ਮੰਨੀਏ ਵੀ ਉਹ ਬੰਦਾ ਬੋਲੂ ਉਹ ਸੱਚ ਦਾ ਪਹਿਰਾ ਦਿੱਤਾ ਸੱਚ ਦਾ ਪਹਿਰਾ ਦਿੱਤਾ ਉਹਦੇ ਤਾਂ ਖਿਲਾਫ ਕੋਈ ਬੰਦਾ ਇਦਾਂ ਕਰ ਨਹੀਂ ਸਕਦਾ ਜਿਹਨੇ ਵੀ ਕੀਤੀ ਆ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਇਹ ਚੀਜ਼ ਦਾ ਜਾਂ ਫਿਰ ਮਹਿਜ਼ ਬਦਨਾਮ ਕਰਨ ਵਾਸਤੇ AI ਵੀ ਹੋ ਸਕਦਾ ਪਰ ਮੈਨੂੰ ਇਦਾਂ ਲੱਗਦਾ ਵੀ ਦਿਲ ਜਿਹਾ ਨਹੀਂ ਮੰਨਦਾ ਮੈਨੂੰ ਤਾਂ AI ਲੱਗਦਾ ਇਹ ਨਹੀਂ ਭਗਵੰਤ ਮਾਨ ਨਾਲ ਸਾਡੇ 100 ਹੋਣਗੇ ਗਿਲੇ ਸ਼ਿਕਵੇ ਪਰ ਪੰਜਾਬੀ ਬੰਦਾ ਇਦਾਂ ਕਰੂੰ ਮੇਰਾ ਨਹੀਂ ਖਿਆਲ ਨਹੀਂ ਮੈਨੂੰ ਤਾਂ ਪੰਜਾਬੀ ਬੰਦਾ ਵੀ ਸਰਦਾਰ ਕਮਿਊਨਿਟੀ ਵਿੱਚੋਂ ਹੋ ਕੇ ਹਾਂ ਕਿੱਦਾਂ ਹੀ ਕਰ ਸਕਦਾ ਮੈਨੂੰ ਲੱਗਦਾ ਨਹੀਂ ਹੈ ਪਰ ਕੋਈ ਏਦਾਂ ਵੀ ਨਹੀਂ ਕੋਈ ਅਨਪੜ੍ਹ ਬੰਦਾ ਹੀ ਪੜ੍ਹਿਆ ਲਿਖਿਆ ਬੰਦਾ ਜਿਹਨੂੰ ਤਾਂ ਪਤਾ ਨੌਲੇਜ ਆ ਦੁਨੀਆ 'ਚ ਬੋਲਣ ਵਾਲਾ ਹੋਵੇ ਬੰਦੇ ਵੀ ਸ਼ਰਾਬੀ ਹੁੰਦੇ ਆ ਸ਼ਰਾਬੀ ਹੋ ਕੇ ਬੰਦਾ ਇਦਾਂ ਦੀ ਹਰਕਤ ਨਹੀਂ ਕਰਦਾ ਉਲਟਾ ਵੱਧ ਹੋ ਜਾਂਦਾ ਰੱਬ ਡਰ ਹੁੰਦਾ ਸਾਨੂੰ ਇਹ ਤਾਂ ਪੂਰੀ AI ਲੱਗਦੀ ਹੈ ਜੀ
ਜਿੱਦਾਂ ਹੁਣ ਤਾਂ ਵੈਸੇ ਵੀ ਉਹ ਫੋਟੋਆਂ ਜੀ ਆਉਣ ਲੱਗ ਗਈਆਂ, ਫਿਰ ਅੱਗੇ ਜੀ ਹੁਣ ਉਹ ਵੀ ਕਰਨ ਲੱਗੇ, ਕੱਢਣ ਲੱਗ ਗਏ ਕਿ ਵੀ ਆਹ ਦੇਖੋ ਜੀ ਇਹ ਅਸਲੀ ਫੇਸ, ਇਹਦੇ ਫੇਸ ਦੇ ਪਿੱਛੇ ਵੀ ਟਰੈਕ ਕੀਤਾ ਹੋਇਆ ਹੈ। ਹੁਣ ਤੁਸੀਂ ਦੇਖੋ ਜੀ YouTube ਦੇ ਉੱਤੇ ਇੱਕ ਕੁੜੀ ਨੇ ਚੈਨਲ ਸ਼ੁਰੂ ਕੀਤਾ, ਉਹ ਦਿਖਾਉਂਦੀ ਆਪਣੇ ਆਪ ਨੂੰ ਕਿ ਵੀ ਮੈਂ ਇਜਿਪਟ ਚ ਅੱਜ ਤੋਂ 4000 ਸਾਲ ਪਹਿਲਾਂ ਮੈਂ ਵਲੌਗਿੰਗ ਕਰਦੀ ਘੁੰਮਦੀ ਆ। ਹੁਣ ਤੁਸੀਂ ਸੋਚੋ 4000 ਸਾਲ ਪਹਿਲਾਂ ਵਲੌਗਿੰਗ ਕਰ ਸਕਦੀ ਨਹੀਂ ਕਰ ਸਕਦੀ, ਤਾਂ ਉਹ AI ਨਾਲ ਬਣਾਉਂਦੀ ਆ ਸਾਰੀ ਵੀਡੀਓਜ਼। ਤੁਸੀਂ ਉਹਦੀ ਵੀਡੀਓ ਦੇਖ ਕੇ ਕਹਿ ਹੀ ਨਹੀਂ ਸਕਦੇ ਕਿ ਵੀ ਇਹ ਇਜਿਪਟ ਚ ਨਹੀਂ ਘੁੰਮ ਰਹੀ। ਸ਼ੋ ਕਰਦੇ ਹੋ ਪਰ ਤਾਂ ਇਹ ਵੀ ਆ ਵੀ ਇੰਨਾ ਔਖਾ ਹੋ ਗਿਆ ਅੱਜ ਦੇ ਜੀਵਨ ਦੇ ਵਿੱਚ। ਮੈਂ ਕਹਿੰਦਾ ਆਪਾਂ ਸਿਕਿਉਰ ਹੀ ਹੈ ਨਹੀਂ। ਮੰਨ ਲਓ ਕਿ ਕਿਸੇ ਕੋਈ ਮਾੜੀ ਹਰਕਤ ਕੋਈ ਕਰਦਾ, ਆਪਣੇ ਕਿਸੇ ਦਾ ਮੂੰਹ ਕੱਟ ਕੇ ਉੱਥੇ ਲਾਤਾ, ਜਦ ਤੋਂ ਆਪਾਂ ਨੂੰ ਪਤਾ ਲੱਗਣਾ ਆ ਕਿੰਨੇ 3 ਮਹੀਨੇ ਅੱਜ ਕੱਲ ਤੁਸੀਂ ਵੀਡੀਓ ਫੋਨ ਨਾ ਚੱਕੋ। ਮੈਂ ਇੱਕ ਵਾਰ ਇਦਾਂ ਹੀ ਨਾ ਮੈਨੂੰ ਲੱਗ ਜੇ ਨੰਬਰ ਤੋਂ ਵੀਡੀਓ ਕਾਲ ਆਉਣ ਲੱਗੀ, ਮੈਂ ਕਿਹਾ ਯਾਰ ਇਹ ਨੰਬਰ ਤਾਂ ਕੋਈ ਇਦਾਂ ਲੱਗਦਾ ਜਿਵੇਂ ਦੁਬਈ ਦਾ, ਬੜੀ ਦੂਰ ਦੇ ਹਨਾ ਲੰਬਾ ਜਿਹਾ ਨੰਬਰ ਆਂਦਾ। ਮੈਂ ਕਿਹਾ ਯਾਰ ਵੀ ਕਿਸੇ ਨੇ ਮੇਰੇ ਦੋਸਤ ਨਾਲ ਅਚਾਨਕ ਬੰਦਾ ਆਪਣਾ ਜਾਣ ਪਛਾਣ ਵਾਲੇ ਨੂੰ ਆਪਾਂ ਵੀਡੀਓ ਕਾਲ ਕਰਾਂਗੇ। ਮੈਂ ਕਿਹਾ ਵੀ ਪਤਾ ਨਹੀਂ ਕੌਣ ਆ। ਮੈਂ ਇਦਾਂ ਵੀਡੀਓ ਚੱਕੀ, ਅੱਗੋਂ ਕੁਛ ਨਹੀਂ, ਪਹਿਲਾਂ ਤਾਂ ਬਲੈਕ ਆਇਆ, ਫਿਰ ਇੱਕਦਮ ਲੈਪਟਾਪ ਤੇ ਆ ਰਹੀ, ਪਤਾ ਲੱਗਦਾ ਆਪਾਂ ਨੂੰ ਦਿਖੀ ਜਾਂਦਾ ਕਿ ਲੈਪਟਾਪ ਤੇ ਕੁੜੀ ਬਿਠਾਈ ਹੋਈ ਹੈ ਸਾਹਮਣੇ ਨਾ। ਮੈਂ ਕਿਹਾ ਇਹ ਕੀ, ਮੈਨੂੰ ਲੱਗਿਆ ਕਿ ਵੀ ਗੜਬੜ ਕੁਛ। ਮੈਂ ਕਾਲ ਕੱਟਤੀ, ਜਿੱਦਾਂ ਹੀ ਕਾਲ ਕੱਟੀ ਨਾਲ ਦੀ ਨਾਲ ਹੀ ਹੁਣ ਉਹ ਫੇਸ ਟਰੈਕ ਜਿਵੇਂ ਕਰਦੇ ਆ, ਉਹ ਕਹਿੰਦੇ ਜੀ ਸਾਨੂੰ ਹੁਣੇ ਪੈਸੇ ਪਾਓ ਨਹੀਂ ਤਾਂ ਤੁਹਾਨੂੰ ਅਸੀਂ ਤੁਹਾਡੀ ਵੀਡੀਓ ਵਾਇਰਲ ਕਰਾਂਗੇ। ਮੈਂ ਕਿਹਾ ਕਰ ਦੋ, ਕਿਹੜੀ ਵੀਡੀਓ ਆ ਭਾਈ? ਤੁਸੀਂ ਮੰਨੋਗੇ ਉਹਨਾਂ ਨੇ ਮੇਰੀ ਫੇਸਬੁੱਕ ਤੋਂ, ਮੇਰੀ ਭੈਣ, ਮੇਰੇ ਘਰ ਦੇ ਸਾਰੇ ਬੰਦਿਆਂ ਦੇ ਉਹਨਾਂ ਨੇ ਆਈਡੀਆਂ ਮੈਨੂੰ ਭੇਜਦੇ, ਕਹਿੰਦੇ ਆ ਤੇਰੇ ਘਰ ਦੇ ਸਾਰੇ ਬੰਦੇ ਨੇ, ਕਹਿੰਦੇ ਅਸੀਂ ਇਹਨਾਂ ਨੂੰ ਭੇਜ ਦਾਂਗੇ। ਮੈਂ ਹੈਰਾਨ ਹੋ ਗਿਆ, ਮੈਨੂੰ ਇਹ ਨਹੀਂ ਕਿ ਵੀ ਮੇਰਾ ਕੀ, ਮੈਨੂੰ ਮੈਂ ਕਿਹਾ ਮੈਂ ਭੇਜ ਦੂੰ, ਮੈਂ ਸਾਰਿਆਂ ਨੂੰ ਕਰਤੇ ਮੈਸੇਜ, ਮੈਂ ਕਿਹਾ ਜਦੋਂ ਤੁਹਾਡੇ ਕੋਲ ਵੀਡੀਓ ਆਈ ਮੈਨੂੰ ਵੀ ਭੇਜਿਓ। ਹੁਣ ਪਰ ਗੱਲ ਇਹ ਕਿੰਨੀ ਖਤਰਨਾਕ ਚੀਜ਼ ਹੈ। ਔਰ ਆਪਾਂ ਤਾਂ ਚਲੋ ਥੋੜੇ ਸਮੇਂ ਦਾ ਆਪਾਂ ਨੂੰ ਪਤਾ ਕਿ ਵੀ ਹਾਂ ਚੱਲ ਯਾਰ ਕੀ ਹੋਊਗਾ, ਪਰ ਲੇਕਿਨ ਜਿਹੜੇ ਬੰਦੇ ਡਰਨ ਵਾਲੇ ਆ ਉਹਨਾਂ ਨੂੰ ਤਾਂ ਇਹ ਮਿੰਟਾਂ 'ਚ ਡਰਨ ਵਾਲੇ ਨੂੰ ਤਾਂ ਡਰਾ ਦਿੰਦੇ ਆ। 100 ਬੰਦਿਆਂ ਨੂੰ ਅਪਰੋਚ ਕੀਤਾ, 10 ਜਿਹਨਾਂ ਨੂੰ ਨੌਲੇਜ ਹੈ ਨਹੀਂ ਉਹਨਾਂ ਦਾ ਪੱਠਾ ਬਹਿ ਗਿਆ। ਕੀਤਾ ਵਾ ਤਾਂ ਹੀ ਆ ਬਣਿਆ, ਐਵੇਂ ਥੋੜਾ ਬਣਾਤਾ ਉਹਨਾਂ ਨੇ। ਇਹਦਾ ਮਤਲਬ ਹੁਣ ਗਾਂ ਵਾਸਤੇ ਮਾਸਟਰ ਬੈਂਕ ਮੈਨੇਜਰ ਤੁਸੀਂ ਸੁਣ ਲਾ, ਵੀ ਗਾਂ ਵਾਸਤੇ ਕੋਈ ਵੀਡੀਓ ਕਾਲ ਆਇਆ ਤੈਨੂੰ, ਮੈਂ ਤਾਂ ਸਾਰੇ ਇੱਕ ਹੋਰ ਚੀਜ਼ ਵੀ ਦੱਸਦਾ ਹੀ। ਇਹ ਤੋਂ ਬਾਅਦ ਜਦੋਂ ਮੈਂ ਕੋਰਸ ਵੀ ਕੀਤਾ 3 ਮਹੀਨੇ ਦਾ, ਇਹ ਵੀ ਸਾਈਬਰ ਸਿਕਿਉਰਿਟੀ ਦਾ, ਉਹਦੇ ਵਿੱਚ ਜਿਹਦੇ ਕੋਲ ਮੈਂ ਕੋਰਸ ਕਰਦਾ ਸੀ ਉਹਨੇ ਮੈਨੂੰ ਇਦਾਂ ਹੀ ਫੋਟੋ ਭੇਜੀ, ਕਹਿੰਦੇ ਲੈ ਵੀ ਆ ਤੇਰੀ ਫੋਟੋ ਦੇ ਵਿੱਚ ਇਹ ਤੂੰ ਕਿੱਥੇ ਖੜਾ? ਮੈਂ ਕਿਹਾ ਕਿਹੜੀ ਫੋਟੋ? ਮੈਂ ਡਾਊਨਲੋਡ ਕੀਤੀ। ਉਹਨਾਂ ਨੇ ਮੈਨੂੰ ਨਾਲ ਹੀ 2 ਮਿੰਟ ਬਾਅਦ ਆਪਣੇ ਲੈਪਟਾਪ ਦੀ ਵੀਡੀਓ ਬਣਾ ਕੇ ਭੇਜੀ, ਕਹਿੰਦੇ ਆ ਦੇਖ ਤੇਰਾ ਸਾਰਾ ਡਾਟਾ ਆ ਗਿਆ ਮੇਰੇ ਕੋਲ। ਕਹਿੰਦੇ ਕਿੱਥੇ ਤੂੰ ਚੈਟਾਂ ਕਰਨਾ? ਕਹਿੰਦੇ ਮੈਨੂੰ ਸਾਰਾ ਪਤਾ ਲੱਗ ਰਿਹਾ। ਸੋਚੋ ਸਿਰਫ ਇੱਕ ਫੋਟੋ ਨਾ ਭੇਜੀ, ਔਰ ਮੈਂ ਫੋਟੋ ਡਾਊਨਲੋਡ ਕੀਤੀ, ਉਹ ਮੇਰੀ ਫੋਟੋ ਵੀ ਨਹੀਂ ਹੈ, ਉਹ ਐਵੇਂ ਹੀ ਹੈ ਬਸ ਕੋਈ ਇਸ਼ਤਿਹਾਰ ਜਾ। ਤੁਸੀਂ ਕਿਸੇ ਦੀ ਫਾਲਤੂ ਨੰਬਰ ਤੋਂ ਕੋਈ ਫੋਟੋ ਵੀ ਆਈ ਹੋਵੇ ਨਾ, ਜਿਹਨੂੰ ਤੁਸੀਂ ਨਹੀਂ ਜਾਣਦੇ, ਤੁਸੀਂ ਡਾਊਨਲੋਡ ਨਹੀਂ ਕਰਨੀ। ਮੈਨੂੰ ਬਹੁਤ ਆਉਂਦੇ ਰਹਿੰਦੇ ਆ ਤੇ ਮੈਂ ਤਾਂ ਨਾਲ ਹੀ ਨਾ ਫੋਟੋ ਨਾ ਲਿੰਕ, ਬਿਲਕੁਲ ਵੀ ਨਹੀਂ। ਚਲੋ ਇਹਦੇ ਫਾਇਦੇ ਹੀ ਬਹੁਤ ਹੋਏ, ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ, ਇਨਫੋਰਮੇਸ਼ਨ ਬਹੁਤ ਮਿਲਣ ਲੱਗ ਗਈ। ਪਰ ਹੁਣ ਜੇ ਦੇਖੀਏ ਤਾਂ ਪਹਿਲੇ ਜ਼ਮਾਨੇ ਫੇਜ ਚੱਕੇ ਹੁੰਦੇ, ਹੁਣ ਵੀ ਫਾਇਦੇ ਹੀ ਆ। ਇਦਾਂ ਵੀ ਕੋਈ ਸਾਨੂੰ ਫਾਇਦੇ ਆ, ਕੋਈ ਉਹਨਾਂ ਨੂੰ ਫਾਇਦੇ ਆ। ਫਾਇਦਾ ਹਰ ਬੰਦਾ ਆਪਣੇ ਢੰਗ ਨਾਲ ਲੈਂਦਾ ਨਾ, ਹੈ ਤਾਂ ਫਾਇਦਾ ਹੀ। ਆਹ ਚੀਜ਼ਾਂ ਤਾਂ ਬਣਾਈਆਂ ਚੰਗੇ ਕੰਮ ਦੇ ਲਈ, ਤੇ ਬਾਅਦ ਜਿਹੜੇ ਬਰਤਨ ਪੁੱਠੇ ਦਿਮਾਗ ਵਾਲੇ ਆ, ਦੇਖ ਆਪਣੇ ਇੰਡੀਆ ਦੇ ਵਿੱਚ ਕਿੰਨੇ ਸੋਹਣੇ ਸੋਹਣੇ ਕਾਨੂੰਨ ਬਣੇ ਹੋਏ ਆ, ਪਰ ਉਹਨਾਂ ਦੀ ਉਲੰਘਣਾ ਕਰਦੇ ਕਿ ਨਹੀਂ ਕਰਦੇ? ਪੂਰੀ ਕਰਦੇ। ਹਾਂ ਬਸ ਇਹ ਲੋਕੀ ਇਦਾਂ ਜਿਹੜੇ ਜੋ ਵੀ ਤੁਸੀਂ ਬਣਾ ਲਓ, ਜਿਹੜੇ ਗਲਤ ਆ ਨਾ ਉਹਨਾਂ ਗਲਤ ਚੀਜ਼ਾਂ ਵਾਸਤੇ ਵਰਤਣਾ। ਹੁਣ ਇਹ ਦੇਖਣ ਵੀ ਆਹ ਕਿੱਦਾਂ ਕਰ ਸਕਦਾ। ਹੁਣ ਜਿਵੇਂ ਜਨਾਨੀਆਂ ਲਈ ਕਾਨੂੰਨ ਬਣੇ ਆ ਕਿੰਨੇ ਵਧੀਆ, ਮਤਲਬ ਦਾਜ ਦਹੇਜ ਦੇ ਉੱਤੇ ਜਾਂ ਇਹਨਾਂ ਸਾਰੀ ਚੀਜ਼ਾਂ ਦੇ ਉੱਤੇ। ਹੁਣ ਉਹ 70% ਤਾਂ ਗਲਤ ਤਰੀਕੇ ਨਾਲ ਇਸਤੇਮਾਲ ਹੁੰਦੇ, ਵੀ ਬੰਦੇ ਆ ਨੂੰ ਧਮਕੀਆਂ ਦੇ ਕੇ ਵੀ ਹਾਂ ਮੈਂ ਹੋਰ ਦੱਸਦਾ, ਜੋ ਪਹਿਲਾਂ ਕਹਿੰਦਾ ਵੀ ਹੁਣ ਦੂਜਿਆਂ ਨੇ ਦਿਆ ਕਰਨਾ, ਦਾਜ ਨਹੀਂ ਦਿਆ ਕਰਨਾ। ਜਦੋਂ ਆਤਮਾ ਚੱਲਦਾ ਸੀ ਪੰਜਾਬ ਵਿੱਚ, ਅੱਗੇ ਤਾਂ ਜਦੋਂ ਮੁੰਡਿਆਂ ਨੇ ਲਾਉਣਾ ਉਹਨਾਂ ਨੇ ਵੈਨ ਵੂਨ ਜੋ ਵੀ ਲੱਦਣੀ ਲੱਦ ਕੇ ਉਹਨਾਂ ਨਾਲ ਲੈ ਜਾਣੀ ਆਪਣੀ। ਬਾਅਦ ਦੇ ਵਿੱਚ ਕੀ ਹੋਇਆ, ਦਾਜ ਨਹੀਂ ਦੇਣਾ, ਵਿਆਹ ਕੇ ਚੱਲ ਜਾਣਾ, ਤਾਂ ਕੁੜੀਆਂ ਨੇ ਆਪਾਂ ਟਰੱਕ ਕਰਕੇ ਮੁੜ ਕੇ ਮਾਰਕ ਦੇ ਸਮਾਨ ਘਰ ਭੇਜਣਾ। ਹਾਂ ਇਹ ਹੁਣ ਵੀ ਚੱਲਦਾ, ਇਹ ਤਾਂ ਹੁਣ ਵੀ ਚੱਲਦਾ। ਇਹਦਾ ਮਾਹੌਲ ਖਰਚ ਪੈ ਗਿਆ ਕੁੜੀਆਂ ਦੇ ਸਿਰ, ਅੱਗੇ ਉਹ ਲੱਗ ਜਾਂਦੇ ਸੀ, ਹੁਣ ਆਪ ਖੇਡਣੀ ਆ। ਇਹ ਵੀ ਆ ਮਾਸਟਰ ਅੱਜ ਮੈਂ ਨਵੀਂ ਗੱਲ ਦੇਖੀ, ਫੋਟੋ ਦੇਖੀ ਮੈਂ ਮੋਦੀ ਤੇ ਟਰੰਪ ਵਾਲੇ। ਹਾਂ ਪਤਾ ਕਿੱਦਾਂ ਕਿਸੇ ਕੰਜੇ ਨੇ ਚੱਫੀ ਨਹੀਂ ਪਾਈ ਕਿ ਦੂਜੇ ਨੂੰ, ਨਹੀਂ ਤਾਂ ਬਹੁਤ ਅੱਗੇ ਚੱਫੀਆਂ ਪਾ ਪਾ ਕੇ ਢਿੱਡ 'ਚ ਹਵਾ ਕੱਢ ਦਿੰਦੇ ਸੀ। ਕਹਿੰਦੇ ਇੰਨੇ ਸਾਲਾਂ ਬਾਅਦ ਹੋਇਆ ਵੀ ਏਦਾਂ ਨਾਰਮਲ ਹੱਥ ਮਿਲਾ ਹਵਾ ਹੀ ਨਹੀਂ ਰਹੀ, ਇਹਦਾ ਹੱਥ ਮਿਲਾਇਆ ਕੋਈ ਚੱਫੀ ਨਹੀਂ। ਇਹਦੇ ਮਤਲਬ ਹਵਾ ਹੀ ਜੱਫੀਆਂ ਭਾਜੀ ਕਮਰੇ 'ਚ ਪੈਂਦੀਆਂ ਨੇ। ਹੁਣ ਮੈਨੂੰ ਇਹ ਨਹੀਂ ਪਤਾ ਟਰੰਪ ਨੇ ਕਿਹਾ ਮੇਰੀ ਜੇਬ ਤੋਂ ਕੁਝ ਕੱਢ ਲਵੇ ਤਾਂ ਨਹੀਂ ਚੱਫੀ ਪਾਉਣੀ, ਜਾਂ ਮੋਦੀ ਸਾਹਿਬ ਨੇ ਕਿਹਾ ਮੈਂ
ਤੂੰ ਬੰਦੇ ਦਾ ਪੁੱਤ ਨਹੀਂ ਬਣਿਆ, ਮੈਂ ਜੱਫੀ ਨਹੀਂ ਪਾਉਣੀ। ਨਹੀਂ ਇਹ ਕਹਿੰਦੇ ਰੌਲੇ ਪੈ ਗਏ ਉਹ ਇਟਲੀ ਵਾਲੀ ਪ੍ਰਧਾਨ ਮੰਤਰੀ ਦੇ ਕਰਕੇ ਇਹ ਇਹਦੇ ਲਈ ਲੈ ਕੇ ਗਏ ਨੇ ਟੌਫੀਆਂ ਇਹ ਮੈਲਡੀ ਕਹਿੰਦੇ ਬੁਰਾ ਮੰਨ ਇਹ ਤਾਂ ਹੈ G7 ਦਾ ਸਮਿਟ ਹੋਇਆ, ਉੱਤੇ ਗਏ ਆ। ਵੈਸੇ ਤਾਂ ਇੰਡੀਆ ਉਹਦੇ ਵਿੱਚ ਹੈ ਨਹੀਂ G7 ਚ, ਪਰ ਇਹਨੂੰ ਸਪੈਸ਼ਲ ਗੈਸਟ ਦੇ ਤੌਰ ਦੂਜੇ ਕਹਿੰਦੇ ਆਪਣੇ ਅਬਜ਼ਰਵਰ ਤੌਰ ਤੇ ਸੱਦਿਆ ਨੂੰ ਜਾਂ ਜੀ ਅਤੀਥੀ ਦੇ ਤੌਰ ਤੇ ਆਪਣੀ ਗੱਲ ਉੱਤੇ ਇਹਨੇ ਗੱਲ ਬਹੁਤ ਵਧੀਆ ਉੱਥੇ ਕੀਤੀ ਆ। ਟਰੰਪ ਨੂੰ ਕਿਹਾ ਸਿੱਧਾ, ਅਮਰੀਕਾ ਦਾ ਨਾਂ ਤਾਂ ਵੈਸੇ ਲਿਆ ਨਹੀਂ ਇਹਨੇ, ਉੱਦਾਂ ਕਿਹਾ ਵੀ ਸਾਡੇ ਤੁਸੀਂ ਜਿਹੜਾ ਸ਼ਿਪ ਸੀ ਉੱਤੇ ਹਮਲਾ ਕੀਤਾ, ਸਾਡੇ 3 ਬੰਦੇ ਮਾਰੇ ਆ। ਹੁਣ ਤੱਕ ਵਿਰੋਧੀ ਧਿਰ ਇਹੀ ਕਹਿੰਦੀ ਰਹੀ ਆ ਵੀ ਤੂੰ ਘੱਟੋ ਘੱਟ ਆਪਣਾ ਵਿਰੋਧ ਤਾਂ ਦਰਜ ਕਰਾਓ। ਪ੍ਰਧਾਨ ਮੰਤਰੀ ਬੋਲੇ ਤਾਂ ਸਹੀ, ਇਹ ਗੱਲ ਵਧੀਆ ਹੋਈ ਆ ਵੀ ਇਹ ਬੋਲਿਆ ਟਰੰਪ ਦੇ ਸਾਹਮਣੇ। ਇਹ ਭਾਵੇਂ ਨਹੀਂ ਕਿਹਾ ਵੀ ਅਮਰੀਕਾ ਨੇ ਉਹ ਮਿਜ਼ਾਈਲ ਸਿੱਟੀ ਸੀ ਜਿਹਦੇ ਨਾਲ ਸਾਡੇ 3 ਬੰਦੇ ਮਰੇ, ਇਹ ਕਹਿ ਦਿੱਤਾ ਵੀ ਉਹ ਜਿਹੜੀ ਇੱਕ ਮਿਜ਼ਾਈਲ ਡਿੱਗੀ ਆ ਉਹਦੇ ਵਿੱਚ 3 ਬੰਦੇ ਸਾਡੇ ਮਰੇ ਆ, 2 ਸ਼ਿਪ ਹੋ ਰਿਹਾ ਉਹਨਾਂ ਉੱਤੇ ਵੀ ਅਟੈਕ ਹੋਇਆ, ਵੀ ਇਹ ਹਟਾਇਆ ਜਾਵੇ। ਹੁਣ ਜੇ ਹਿਸਾਬ ਦੇ ਨਾਲ ਹੁਣ ਦੇਖਿਆ ਇਕਨੋਮਿਕਲੀ ਜਿੱਦਾਂ ਸਿਚੁਏਸ਼ਨ ਆ, ਫਿਰ ਆਪਣੇ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਵੀ ਬਹੁਤਾ ਭਾਅ ਨਹੀਂ ਦਿੱਤਾ ਐਤਕੀ ਮੋਦੀ ਸਾਹਿਬ ਨੂੰ। ਉਹ ਕਾਰਨ ਕੀ ਆ ਕਿ ਰਫੇਲ ਦੀ ਡੀਲ ਜਿਹੜੀ ਆ ਉਹ ਚੱਲਦੀ ਹੈ, ਉਹ ਰੁਕਣ ਦਾ ਚਾਂਸ ਹੈ, ਥੋੜਾ ਜਿਹਾ ਚੱਲਣ ਡਿਆ ਆ। ਹੁਣ ਕਾਰਨ ਇੱਥੇ ਇਹ ਆਤਾ ਹੈ ਜਿੱਦਾਂ ਤੁਸੀਂ ਗੱਲ ਕਰਦੇ ਜੱਫੀਆਂ ਦੀ, ਜੱਫੀਆਂ ਅੱਜ ਕੱਲ੍ਹ ਲੋੜਾਂ ਦੀਆਂ ਰਹਿ ਗਈਆਂ, ਤੇ ਪਿਆਰ ਪਿਆਰ ਦੀਆਂ ਕੋਈ ਨਹੀਂ ਜੱਫੀਆਂ, ਜਿਹਦੇ ਤੇ ਤਾਂ ਲੋੜ ਹੈ ਉਹਨੂੰ ਜੱਫੀ ਪਾ ਲੈਂਦੇ ਆ। ਇਹ ਤਾਂ ਸਾਡਾ ਜੀ ਬੰਦਾ ਅਸਲ ਦੇ ਵਿੱਚ ਮਾਸ਼ ਤੁਹਾਨੂੰ ਕੀ ਗੱਲ ਦੱਸਾਂ, ਜਦੋਂ ਕਿਸੇ 17 ਬੁਲੰਦ ਹੁੰਦਾ ਨਾ ਤਾਂ ਉਹਨੂੰ ਸਾਰੇ ਜੱਫੀਆਂ ਪਾਉਂਦੇ। ਹੁਣ ਮੋਦੀ ਦੀ ਇਹ ਚੜਾਈ ਸੀ ਨਾ ਉਹ ਹਟ ਗਈ ਆ। ਜਦ ਦਾ ਪਾਕਿਸਤਾਨ ਦਾ ਪੰਗਾ ਜਿਹਾ ਪਿਆ ਨਾ ਪਿਛਲਾ, ਉਹ 6-7 ਜਹਾਜ਼ ਡਿੱਗੇ ਆ ਜਾਂ ਨਹੀਂ ਡਿੱਗਾ ਮੈਨੂੰ ਨਹੀਂ ਪਤਾ, ਪਰ ਰੌਲਾ ਇਹ ਪੈ ਗਿਆ ਵੀ ਜਹਾਜ਼ ਸੱਟੇ ਆ। ਉਸ ਤੋਂ ਬਾਅਦ ਟਰੰਪ ਨੇ ਪਾਕਿਸਤਾਨ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਆਪਣਾ ਉਹਦਾ ਚੀਫ ਮਾਰਸ਼ਲ ਆ, ਉਹਦੀਆਂ ਬੜੀਆਂ ਸਿਫਤਾਂ ਕਰਦਾ, ਪਾਕਿਸਤਾਨ ਦੀਆਂ ਬੜੀਆਂ ਸਿਫਤਾਂ ਕਰਦਾ ਉਹ। ਇਹ ਜਿਹੜੇ ਉਹਦੇ ਸਪੈਸ਼ਲ ਬਣੇ ਸੀ ਭਤੀਜੇ ਭਤੂਜੇ ਬਣੇ ਫਿਰਦੇ ਸੀ, ਇਹਨੂੰ ਕੋਈ ਪੁੱਛਦਾ ਹੀ ਨਹੀਂ। ਇਹਨਾਂ ਦੀ ਬੇਇੱਜ਼ਤੀ ਇੰਨੀ ਹੀ ਹੋ ਗਈ ਹੈ ਨਾ, ਇਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ। ਹੁਣ ਅਗਲਾ ਕਹਿੰਦਾ ਵੀ ਜੇ ਸਾਨੂੰ ਚੀਨ ਦੇ ਵਿਰੁੱਧ ਲਾਉਣਾ ਤਾਂ ਸਾਨੂੰ ਪਾਕਿਸਤਾਨ ਚੰਗਾ ਹੈ, ਇੰਡੀਆ ਤੋਂ ਪਾਕਿਸਤਾਨ ਹੀ ਕਹਿੰਦੇ ਉਹਦਾ ਅੜਿੱਕੇ, ਤੇ ਚੀਨ ਦਾ ਮੁਕਾਬਲਾ ਕੀ ਕਰੂ। ਬਿਲਕੁਲ। ਆਹ ਹੁਣ ਯੂਰਪੀਅਨ ਯੂਨੀਅਨ ਵਾਲੇ ਵੀ ਆਏ ਆ ਪਾਕਿਸਤਾਨ ਦੇ ਵਿੱਚ, ਬੜੀਆਂ ਉਹਨੀ ਤਾਰੀਫਾਂ ਕੀਤੀਆਂ। ਇੱਕ ਤਾਂ ਇਹ ਵੀ ਕਹਿ ਗਏ ਵੀ ਕਸ਼ਮੀਰ ਦੇ ਉੱਤੇ ਜਿਹੜਾ ਇੰਡੀਆ ਦਾ ਰੋਲ ਨਹੀਂ ਵਧੀਆ, ਬੜਾ ਇੱਕ ਕਹਿ ਲਓ ਵੀ ਅਸੀਂ ਤਾਂ ਇਹ ਸਮਝਦੇ ਸੀ ਵੀ ਅਸੀਂ ਪਾਕਿਸਤਾਨ ਨਾਲੋਂ ਬਹੁਤ ਉੱਤੇ ਆ। ਤੇ ਆ ਜਿਹੜਾ ਇਰਾਨ ਤੇ ਹੁਣ ਅਮਰੀਕਾ ਦਾ ਸਮਝੌਤਾ ਵੀ ਹੋਣ ਲੱਗਾ, ਉਹ ਕਹਿੰਦੇ ਆ ਵੀ ਕਰਵਾਇਆ ਹੀ ਉਹਦਾ ਬੇਸ਼ੱਕ ਇਹ ਕਰਾਇਆ ਕੋਈ ਬਿਨਾਂ ਸ਼ੱਕ ਤੋਂ। ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਤੁਸੀਂ ਇਦਾਂ ਕਰੋ, ਉਹਨੇ ਉਦਾਂ ਕੀਤੀ ਆ, ਨਾ ਤਾਂ ਉਹਨਾਂ ਦਾ ਲੱਗ ਗਿਆ, ਨਾ ਲੱਗ ਗਿਆ। ਵੀ ਇੰਡੀਆ ਦਾ ਤਾਂ ਵਿੱਚ ਹੈ ਹੀ ਨਹੀਂ, ਇੰਡੀਆ ਦਾ ਵਿੱਚ ਜਿੱਦਾਂ ਕੋਈ ਰੋਲ ਉਦਾਂ ਕਹੀ ਜਾਂਦੇ ਆ ਵੀ ਇਸ ਖਿੱਤੇ ਦੇ ਵਿੱਚ ਇੰਡੀਆ ਨੰਬਰ 1 ਦੇ ਉੱਤੇ ਆ, ਮੰਨਦੇ ਆ। ਵੈਸੇ ਚਾਈਨਾ ਆ, ਇਹ ਕਹਿ ਦਿੰਦੇ ਆ ਵੀ ਚਾਈਨਾ ਨੂੰ ਟੈਕਲ ਕਰਨ ਲਈ ਇੱਕ ਇੰਡੀਆ ਹੀ ਆ। ਐਡੀ ਵੱਡੀ ਜੰਗ ਲੱਗ ਗਈ, ਉਹ ਉੱਥੇ ਉਹ ਜਿਹੜਾ ਰੁਕਿਆ ਵੀ ਹੋਇਆ ਆ ਹਾਰਮੋਨ, ਪਰ ਇਹਨਾਂ ਨੂੰ ਕਿਸੇ ਨੂੰ ਪੁੱਛਿਆ ਹੀ ਨਹੀਂ, ਬੇਰਾ ਬੱਟੇ ਵੀ ਨਹੀਂ ਪੁੱਛਿਆ, ਤੇ ਪਾਕਿਸਤਾਨ ਦੀ ਪੂਰੀ ਚੜਾਈ ਆ। ਇਹਨਾਂ ਦੀ ਗੱਲ ਹੋਰ ਸੀ, ਇਹਨਾਂ ਕੋਲ ਪੰਗਾ ਆ, ਜੇ ਦੂਜੇ ਮੁਲਕਾਂ ਦਾ ਸਮਝੌਤਾ ਕਰਾਉਂਦੇ ਆ ਤੀਸਰੇ ਥਾਂ ਜਾ ਕੇ, ਜਾਂ 2 ਲੜਾਈਆਂ ਲੜਦੇ ਆ ਇਹ ਤੀਜੇ ਵਿੱਚ ਜਾ ਕੇ ਸਮਝੌਤਾ ਕਰਾਉਂਦੇ ਆ, ਤੇ ਫਿਰ ਇਹਨਾਂ ਤੇ ਗੱਲ ਵਾਪਸ ਆਉਂਦੀ ਹੈ ਵੀ ਤੁਸੀਂ ਪਾਕਿਸਤਾਨ ਦੇ ਨਾਲ ਜਿਹੜਾ ਤੁਸੀਂ ਸਮਝੌਤਾ, ਤੀਸਰਾ ਬੰਦਾ ਆ ਕੇ ਫਿਰ ਸਮਝੌਤਾ ਕਰਾਓ। ਇਹ ਕਹਿੰਦੇ ਸਭ ਦੋਨੋਂ ਦੇ ਲੜਦੇ ਮੁਲਕ ਉਹੀ ਆਪਸ ਵਿੱਚ ਸਮਝੌਤਾ ਕਰਨ, ਅਸੀਂ ਤੀਸਰਾ ਬੰਦਾ ਵਿੱਚ ਵਿਚੋਲਾ ਨਹੀਂ ਪਾਉਣਾ। ਜੇ ਵਿੱਚ ਜਾ ਕੇ ਵੜਦੇ ਸੀ ਤਾਂ ਫਿਰ ਇਹਨਾਂ ਨੂੰ ਉਹਦੀ ਪਾਲਿਸੀ ਇਹਨਾਂ ਦੀ ਆ ਉਹ ਖਤਮ ਹੁੰਦੀ ਆ। ਨਹੀਂ ਉਦਾਂ ਦਾ ਇਹ ਕਹਿੰਦੇ ਆ ਵਿਸ਼ਵ ਗੁਰੂ ਆ ਅਸੀਂ, ਸੁਝਾਅ ਸਾਡੇ ਤੋਂ ਲੈ ਜਾਂਦੇ ਆ। ਪੁੱਛਿਆ ਹੀ ਨਹੀਂ ਕਿਸੇ ਨੇ, ਇੰਡੀਆ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਉਹ ਇੰਨਾ ਕੁ ਮੁਲਕ ਜਿਹੜਾ ਉਹ ਨੰਬਰ ਬਣਾ ਗਿਆ। ਵਿਸ਼ਵ ਗੁਰੂ ਬਾਰੇ ਪੁੱਛਿਆ ਪਤਾ ਕੌਣ ਇਸ ਵੇਲੇ? ਉਹਦਾ ਕੀ ਉਹ ਅਮਰੀਕਾ ਦਾ ਐਲਨ ਮਸਕ। ਫਸਟ ਟ੍ਰਿਲੀਅਨ, ਹਾਂ ਫਸਟ ਟ੍ਰਿਲੀਅਨਰ ਬਣ ਗਿਆ। ਤਾਇਆ ਇਹ ਕਿੰਨੀਆਂ ਕਿ ਜ਼ੀਰੋਆਂ ਲੱਗਦੀਆਂ ਹੋਣਗੀਆਂ ਇਹ ਚ? ਯਾਰ ਪਤਾ ਨਹੀਂ, ਮੈਂ ਤਾਂ 5-4 ਜ਼ੀਰੋ ਤੱਕ ਜਾਣਦਾ। ਵੇ ਪਹਿਲਾ ਬੰਦਾ ਹੋਇਆ ਦੁਨੀਆ ਦੇ ਵਿੱਚ, ਆਪਣੇ ਉਹ ਕਹਿੰਦੇ ਹੁੰਦੇ ਵੀ ਕੁਬੇਰ ਦਾ ਖਜ਼ਾਨਾ। ਫਿਰ ਉਸ ਤੋਂ ਬਾਅਦ ਕਹਿੰਦੇ ਸੀ ਵੀ ਸਿਕੰਦਰ ਕੋਲ ਸਭ ਤੋਂ ਜ਼ਿਆਦਾ ਦੌਲਤ ਹੋਈ ਆ, ਪਰ ਇਹ ਬੰਦਾ ਸਾਰਿਆਂ ਦੇ ਤਾਇਆ ਰਿਕਾਰਡ ਤੋੜ ਗਿਆ। ਮੈਂ ਕਿਹਾ ਹਜੇ ਕਹਿੰਦਾ ਮਰ ਗਿਆ। ਨਹੀਂ ਇਹਨਾਂ ਦਾ ਚੰਦ ਇਹ ਪਤਾ ਨਹੀਂ ਹੈ ਕਿ ਇਹ ਚੰਦ ਚੁੰਦ ਤੇ ਹੀ ਜਾ ਕੇ ਕਹੇ ਕਿ ਮੈਨੂੰ ਤਾਂ ਉੱਥੇ ਦਫਨਾਇਓ। ਇਹ ਵੇਖ ਲਈ, ਇਹ ਮੋਰੇ ਮਾਸ ਦੀ ਤਿਆਰੀ ਕਰਦੇ ਆ, ਚੰਦ ਤੇ ਜਾ ਕੇ ਬਣਾਉਣਾ ਮੰਗਦੇ, ਕੌਣੀ ਬਣਾਉਣਾ ਮੰਗਦੇ ਆ। ਅੱਧਾ ਇਹ ਚੰਦ ਖਰੀਦ ਲੈਣਾ, ਇਕੱਲੇ ਨਹੀਂ ਖਰੀਦ ਲੈਣਾ। ਜੇ ਕੋਈ ਰੋਕੜ ਹੋ ਗਿਆ ਉਹ ਤੇ ਇਹਦੀ ਇਨਕਮ ਜਿਹੜੀ ਆ ਉਹ ਹੋ ਗਈ ਆ 1000 ਅਰਬ ਡਾਲਰ, ਤੇ ਉਹਨੂੰ ਕਹਿੰਦੇ ਆ ਟ੍ਰਿਲੀਅਨ। ਤੇ ਬਹੁਤ ਸਾਰੇ ਜਿਹੜੇ ਦੇਸ਼ ਆ ਉਹਨਾਂ ਦੀ ਏਡੀ ਜੀਡੀਪੀ ਵੀ ਹੈ, ਜਾਨੀ ਬਹੁਤ ਸਾਰੇ ਅੱਧੇ ਜ਼ਿਆਦਾ ਮੁਲਕਾਂ ਦੀ ਜੀਡੀਪੀ ਆ ਦੇ ਕੋਲ ਏਡੀ ਹੈ ਨਹੀਂ। ਆ ਪਹਿਲੇ 10-12 ਗਈ ਆ ਜਿਨ੍ਹਾਂ ਕੋਲ ਇੰਨਾ ਪਾਕਿਸਤਾਨ ਨਾਲ ਉਹਦੀ ਮੇਰੇ 300-400 ਬਿਲੀਅਨ ਹੈ ਸਾਰੀ। ਹਾਂਜੀ, ਤੇ ਨਹੀਂ 4-5 ਕੇ ਮੈਨੂੰ ਲੱਗਦਾ ਪਹਿਲੇ ਜਿਹੜਾ ਬੰਗਲਾਦੇਸ਼, ਸ਼੍ਰੀਲੰਕਾ ਆ ਜਿਨ੍ਹਾਂ ਦੇ ਜਾਨੀ ਕੱਲਾ ਹੀ ਬੰਦਾ ਐਡਾ ਸਰਮਾਇਆ ਲਈ ਬੈਠਾ। ਬਣਿਆ ਕਿੱਥੋਂ? ਇੱਕ ਟੈਸਲਾ ਜਿਹੜੀ ਇਲੈਕਟ੍ਰਿਕ ਕਾਰ, ਇੱਕ ਜਿਹੜਾ ਸਟਾਰਲਿੰਕ ਉੱਪਰ ਨੂੰ ਦੇਖੋ ਇਹ ਭੇਜਦਾ ਆ
ਆ ਜਦੋਂ ਨਾਸਾ ਦੇ ਕੋਲੋਂ ਉੱਪਰ ਆਪਣੇ ਵਿਲੀਅਮਸ ਜਿਹੜੀ ਕੁੜੀ ਫਸ ਗਈ ਸੀ ਉੱਪਰ, ਆਹੋ ਉਹਨੂੰ ਲਿਆਉਣ ਦੇ ਵਿੱਚ ਇਹਦਾ Starlink ਜਿਹੜਾ ਵਰਤਿਆ ਯਾਨੀ, ਪਰ ਇਹ ਆ ਕਹਿੰਦੇ ਵੀ ਇਹ ਬੰਦੇ ਨੇ ਮਾੜੇ ਹਾਲਾਤ ਨਹੀਂ ਬਹੁਤ ਦੇਖਿਆ, ਪਰ ਇਹ ਆ ਵੀ ਖੋਜੀ ਪੂਰਾ ਆ, ਖੋਜਾਂ ਵਾਲਾ ਬੰਦਾ ਅੱਗੇ ਵੱਧਦਾ। ਪਰ ਤਾਂ ਇੰਨੇ ਪੈਸੇ ਤਾਂ ਹੁਣ ਬਣ ਗਏ 1000 ਅਰਬ ਡਾਲਰ। ਇਹ ਕਰਦਾ ਕੀ ਹੁਣ? ਕਰਨਾ ਕੀ ਆ, ਉਹਦੇ ਹੁੰਦਾ ਬੱਲੇ ਬੱਲੇ ਕਹਾਉਣ ਨੂੰ, ਬੱਲੇ ਬੱਲੇ ਮੇਰੇ ਕੋਲ ਆਇਆ ਹੁਣ ਬਿਲੀਅਨ, ਜੇ ਤੂੰ ਮੰਨੇ ਨਾ ਕਿਸੇ ਨੂੰ $1 ਬਿਲੀਅਨ ਆ, ਹਾਂ ਸਣੇ ਆਪ ਸਣੇ ਪੁੱਤ ਪੜੋਤੇ ਸਾਰੇ ਜਾਂ ਰਲ ਕੇ ਖਾਣ ਲੱਗੇ ਨਾ ਬਹਿ ਕੇ 100-200 ਸਾਲ ਉਹੀ ਨਹੀਂ ਮੁੱਕਣਾ। ਉਹੀ ਨਹੀਂ ਮੁੱਕਣਾ। ਮਾਸਾ ਖੂਨ ਸਾਡੀ ਘੱਟ ਹੋਣੀ ਆ। ਸਲਾਰੀਆਂ ਚੋਂ 7 ਕਰੋੜ ਕੱਢਤਾ। ਇਹ ਜਿੰਨੇ ਅਮੀਰ ਹੁੰਦੇ ਜਿੱਦਾਂ ਹੁਣ ਮੈਂ ਤਾਂ ਇੱਕ ਗੱਲ ਮੇਰੇ ਜਿਹੜੀ ਮੈਂ ਆਬਜ਼ਰਵ ਕੀਤੀ ਹੈ, ਜਿੰਨਾ ਬੰਦਾ ਗਰੀਬ ਉਹਨਾਂ ਵੱਧ ਮਤਲਬ ਉਹ ਫਰੂਟ ਖਾਊਗਾ, ਉਹ ਸਾਰੇ ਅੰਬ ਕੇਲੇ ਸੇਬ ਰੋਟੀ ਵਧੀਆ ਚਿਕਨ। ਜਿੰਨਾ ਬੰਦਾ ਅਮੀਰ ਹੁੰਦਾ ਜਾਊਗਾ ਉਹਦੀ ਰੋਟੀ ਸਾਰਾ ਕੁਝ ਘਟਦਾ ਜਾਊਗਾ। ਇੱਕ ਸੇਮ ਇੱਕ ਬੰਦਾ ਹੀ ਹੈ ਇੰਨਾ ਮਤਲਬ ਉਹ ਵੀ ਬਿਲੀਅਨ ਡਾਲਰ ਉਹਦੇ ਕੋਲ, ਉਹ ਬੰਦੇ ਨੇ ਆਪਣੇ ਆਪ ਨੂੰ ਏਜ ਰਿਵਰਸ ਕਰਨ ਲਈ ਲਾਈ ਹੋਈ ਆ। ਹੁਣ ਉਹ ਬੰਦਾ ਪੂਰੇ ਦਿਨ ਚ ਬਸ ਉਹ ਗੋਲੀਆਂ ਹੀ ਖਾਂਦਾ। ਮਤਲਬ ਸੋਚੋ ਤੇ ਮੈਂ ਕਹਿੰਦਾ ਬੰਦਾ ਇੰਨਾ ਅਮੀਰ ਹੋਣ ਦੇ ਬਾਵਜੂਦ ਨਾ ਉਹ ਬਾਹਰ ਨਿਕਲਦਾ, ਧੁੱਪ ਨਹੀਂ ਐਕਸਪੋਜ਼ ਕਰਦਾ ਬਿਲਕੁਲ ਵੀ, ਘਰੇ ਪੂਰਾ ਟਾਈਮ ਬੰਦ। ਮੈਂ ਕਿਹਾ ਇੰਨਾ ਪੈਸਾ ਹੋਣ ਦਾ ਫਾਇਦਾ ਕੀ ਹੋਇਆ? ਚੇਅਰ 'ਚ ਬੈਠਾ ਹਾਂ, ਔਰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਿਵਰਸ 3 ਸਾਲ ਉਹਨੇ 4 ਸਾਲ ਆਪਣੀ ਉਮਰ ਪਿੱਛੇ ਕਰ ਲਈ ਹੈ ਆਪਣੇ ਸਰੀਰ ਦੇ ਆਧਾਰ ਨਾਲ। ਮੈਂ ਕਰੀ ਜਾਵੇ ਪਰ ਬੰਦਾ ਪੂਰਾ ਟਾਈਮ ਘਰ ਚ ਹੀ ਜਦੋਂ ਬਾਹਰ ਧੁੱਪੇਗਾ 4 ਸਾਲ ਫੇਰ ਪੂਰੇ ਹੋ ਜਾਣੇ। ਤਾਂ ਇਹ ਉਹਨੂੰ ਸਿੱਖਣਾ ਚਾਹੀਦਾ ਇਤਿਹਾਸ ਵਿੱਚ, ਕੁਦਰਤ ਉੱਤੇ ਕੋਈ ਚੀਜ਼। ਮਾਈਕਲ ਜੈਕਸਨ ਉਹ ਵੀ ਇਹੀ ਕਹਿੰਦਾ, ਕਿੰਨੇ ਪੰਗੇ ਲੈ ਬੋਡੀ ਦੇ ਨਾਲ ਇੰਨੀ ਛੇੜਛਾੜ ਕੀਤੀ। ਉਹ ਵੀ ਇਹੀ ਕਹਿੰਦਾ ਸੀ ਇਹਨਾਂ ਕੋਲ 10-10 20-20 ਡਾਕਟਰਾਂ ਦੀ ਟੀਮ ਹੈ ਜਿਹੜੀ ਲਗਾਤਾਰ 24 ਘੰਟੇ ਬਲੱਡ ਪ੍ਰੈਸ਼ਰ ਹਰ ਚੀਜ਼ ਨੋਟ ਕਰਦੀ ਹੈ ਵੀ ਇੱਕ ਪਾਸੇ ਨੈਚੁਰਲ ਚੀਜ਼ ਆ। ਬਿਲਕੁਲ। ਇੱਥੇ ਆਪਣੇ 100 ਸਾਲ ਦੇ ਜਿਹੜੇ ਇਕੱਲੇ ਰੋਟੀਆਂ ਖਾ ਕੇ ਜੀਂਦੇ ਰਹੇ ਆ। ਹਾਂਜੀ ਹਾਂਜੀ। ਕਈ ਬੰਦੇ ਆ ਜਿਹੜੇ ਭਾਂਤ ਦੇ ਖਾਣੇ ਖਾਂਦੇ ਆ। ਹੁਣ ਤਾਂ ਤੁਸੀਂ ਇਹ ਦੇਖੋ ਕਬੂਤਰ ਆ, ਕਬੂਤਰ ਨੇ ਆਪਣਾ ਉਹਦਾ ਪਤਾ ਆ ਨਿਸ਼ਚਿਤ ਵੀ ਉਹ ਚੋਗਾ ਖਾਣਾ, ਆਹ ਚੀਜ਼ ਖਾਣੀ ਆ। ਜਾਨਵਰਾਂ ਦਾ ਇੱਕ ਨਿਸ਼ਚਿਤ ਆ ਬੰਦਾ ਆ, ਇਹਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਮੈਨੂੰ ਮੈਂ ਖਾਣਾ ਕੀ ਆ। ਇਹ ਜਾਨਵਰਾਂ ਦਾ ਖਾਣਾ ਵੀ ਖਾਈ ਜਾਂਦਾ, ਚਾਈਨੀਜ਼ ਦੇਖੀ ਜਾਂਦਾ, ਕਦੀ ਸ਼ਾਮ ਨੂੰ ਹੋਰ ਚੀਜ਼ਾਂ ਦੇਖਦਾ, ਫਿਰ ਬਾਅਦ ਦੇ ਵਿੱਚ ਫਿਰ ਇਹਨੂੰ ਡਾਕਟਰ ਦੱਸਦਾ ਤੇਰਾ ਹੁਣ ਫੈਟੀ ਲੀਵਰ ਹੋ ਗਿਆ, ਤੇਰਾ ਹੁਣ ਕੋਲੇਸਟ੍ਰੋਲ ਹੋ ਗਿਆ, ਠੀਕ ਆ। ਫਿਰ ਉਸ ਤੋਂ ਬਾਅਦ ਇਹ ਡਾਕਟਰਾਂ ਦੇ ਕਹੇ ਦੇ ਉੱਤੇ ਹੋ ਜਾਂਦਾ। ਕਹਿਣ ਦਾ ਮਤਲਬ ਹੈ ਕਿ ਇਹ ਜਾਨਵਰ ਆਪਣੀ ਚੋਇਸ ਨਾਲ ਖਾਂਦੇ ਆ, ਭਾਵੇਂ ਉਹਨਾਂ ਕੋਲ ਘੱਟ ਚੋਇਸ ਹੋਣ, ਉਹਨਾਂ ਦਾ ਇੱਕ ਨਿਸ਼ਚਿਤ ਆ। ਸਾਡਾ ਨਿਸ਼ਚਿਤ ਹੈ ਹੀ ਕੋਈ ਨਹੀਂ। ਹੋਣਾ ਕੀ ਆ, ਜਿਹੜੇ ਜਾਨਵਰ ਕਿਸੇ ਮਗਰ ਨਹੀਂ ਲੱਗਦੇ, ਅਸੀਂ ਮਗਰ ਲੱਗਦੇ ਆ। ਮਗਰ ਲਾ ਕੇ ਖਾਂਦੇ ਆ, ਮਗਰ ਲਾ ਕੇ ਪੀਂਦੇ ਆ, ਮਗਰ ਲਾ ਕੇ ਗੱਡੀ ਲੈਣੀ ਹੈ, ਸਭ ਕੁਝ ਮਗਰ ਲੱਗ ਕੇ ਕਰਦੇ ਆ। ਅਸੀਂ ਜੋ ਸਾਡੀ ਚਾਹੀਦਾ ਉਹਦੇ ਕਰਦੇ ਨਹੀਂ। ਪਰ ਮੈਂ ਕਹਿੰਦਾ ਆਪਾਂ ਤਾਂ ਸਭ ਤੋਂ ਵਧੀਆ ਦੇਖ ਆਪਾਂ ਇੱਥੇ ਬੈਠੀ ਦਾ ਮੈਂ ਕੋਈ ਮਜ਼ਾ ਹੋ ਗਿਆ। ਮਾੜੀ ਹਵਾ ਚੱਲਦੀ ਹੁਣ ਅੰਦਰ ਬੈਠੇ ਆ, ਗਰਮੀ ਹੁੰਦੀ ਜੋ ਮਰਜੀ ਖਾਣਾ ਆਰਾਮ। ਮੈਂ ਤਾਂ ਦੇਖਿਆ ਕਈ ਵਾਰ ਵੀ ਸੋਚਦਾ ਹੁੰਦਾ ਜਿੱਦਾਂ ਇਹ ਕਹਿੰਦਾ ਨਾ ਵੀ ਆਪਣਾ ਵੀ ਬੜੇ ਬਹੁਤ ਅਮੀਰ ਬੰਦੇ ਆ, ਉਹ ਲੰਚ ਵੀ ਬਹਿ ਕੇ ਨਹੀਂ ਕਰਦੇ, ਉਹ ਤੁਰੇ ਫਿਰਦੇ ਖਾਂਦੇ ਆ। ਟਾਈਮ ਹੀ ਨਹੀਂ ਹੈ, ਹਨਾ ਰਾਤ ਨੂੰ ਫੇਰ ਭੱਜੀ ਫਿਰਦੇ ਆ, ਨੀਂਦ ਫੇਰੀ ਉਹਦੀ ਗੋਲੀਆਂ ਨਾ ਉਹਨਾਂ ਦੀ ਫੈਮਿਲੀ ਲਈ। ਉਹਨਾਂ ਨੂੰ ਚੰਗੇ ਸਾਡੇ ਰਕਸ਼ਾ ਡਰਾਈਵਰ ਆ, ਰਾਤ ਨਾਲ ਰੋਜ਼ ਦੁਕਾਨ ਨੂੰ ਹਾੜਾ ਨਾ ਹੁੰਦੇ, ਰੋਟੀ ਖਾ ਕੇ ਸੌ ਜਾਂਦੇ ਆ। ਨਹੀਂ ਬੰਦੇ ਜੀਂਦੇ ਤਾਂ ਹੋਈ ਹੈ ਜੀ 100 110 115 ਤੋਂ ਇਸ ਤੋਂ ਜ਼ਿਆਦਾ ਕੀ 110-15 ਕੋਈ ਬੈਲਦਾ ਜੀਂਦਾ ਨਹੀਂ। ਮਤਲਬ ਗੱਲ ਕਰਦੇ ਆ ਇਸ ਤੋਂ ਜ਼ਿਆਦਾ ਤਾਂ ਨਹੀਂ ਤੁਸੀਂ ਕਰਨ ਲੱਗੇ। ਨਾਲੇ ਜੇ 80 ਸਾਲ ਤੋਂ ਵੱਧ ਕਾਹਦੀ ਲਾਈਫ ਹੁੰਦੀ ਆ। ਕੋਈ ਬੰਦਾ ਹੁੰਦਾ ਜਿਹੜਾ ਤੰਦਰੁਸਤ ਰਹਿੰਦਾ, ਕਿਸੇ ਦੀਆਂ ਅੱਖਾਂ ਜਾਂਦੀਆਂ ਲੱਗਦੀਆਂ, ਕਿਸੇ ਨੂੰ ਕਿਤੇ ਦਰਦ ਹਨਾ। 80 ਸਾਲ ਤਾਂ ਬੰਦਾ ਜਿਹੜਾ ਆ ਵਧੀਆ ਤਰੀਕੇ ਨਾਲ। ਮੈਂ ਤਾਂ 90-95 ਤੱਕ ਤਾਂ ਜਿਹੜੇ ਬੰਦੇ ਦੇਖਿਆ ਉਹ ਹਮੇਸ਼ਾ ਹੀ ਕਹਿੰਦੇ ਰਹਿੰਦੇ ਬਜ਼ੁਰਗ ਜੀ, ਬਸ ਬਹੁਤ ਹੋ ਗਏ, ਹੁਣ ਜਾਣਾ ਬਸ ਜਾਣਾ, ਐਂ ਕਰਦੇ ਰਹਿੰਦੇ ਜੀ। ਜਾਣਾ ਪੈਣਾ, ਹੁਣ ਆਪਾਂ ਨੂੰ ਵੀ ਜਾਣਾ ਪੈਣਾ। ਚਲੋ ਚੱਲੀਏ। ਟਰੰਪ ਦਾ ਪਤਾ ਲੈਣੇ ਮੈਨੂੰ ਕੀ ਹੋਇਆ ਹੁਣ। ਨੰਬਰ ਦਾ ਹੀ ਪਤਾ ਲੈ ਲਈਏ ਕਿ ਚਲੀਏ ਚਾਹ ਚੂ ਪੀਏ ਜੀ। ਜੇ ਨੰਬਰ ਦਾ ਸੀਜ਼ਨ ਲੱਗਿਆ ਲੱਗਦਾ ਨਹੀਂ, ਉਹ ਦੇਖਦਾ ਫੀਫਾ ਦੇ ਕੱਪ ਹੁਣ ਉਹਨੇ ਦਿਨ ਮੈਨੂੰ ਨਾ ਆਉਣ ਜਿਹੜਾ ਮੈਨੂੰ ਮੈਚ ਦੇਖਣ।